ਆਇਆ ਬੰਦਾ ਤੇ ਆਈ ਰੋਜ਼ੀ ਤੇ ਗਿਆ ਬੰਦਾ ਤੇ ਗਈ ਰੋਜ਼ੀ। ਜਿਹੜਾ ਗੁੜ ਦਿੱਤਿਆਂ ਮਰੇ, ਹਾਂਜੀ, ਉਹਨੂੰ ਜ਼ਹਿਰ ਕਿਉਂ ਦੇਣਾ? ਜ਼ੁਬਾਨ ਦਾ ਜਿਹੜਾ ਜਿੱਤਿਆ ਹੈ ਨਾ ਬੰਦਾ, ਉਹ ਤੁਹਾਡੀ ਮਤਲਬ ਨਸਲਾਂ ਤੀਕਰ ਤੁਹਾਡਾ ਦਾਸ ਹੋ ਜਾਂਦਾ ਹੈ। ਵਾਹ। ਤੇ ਡਾਂਗ ਨਾਲ ਮਾਰਿਆ ਹੋਇਆ ਬੰਦਾ ਕਦੀ ਨਾ ਕਦੀ ਕੋਈ ਨਾ ਕੋਈ ਉਹਦੀ ਨਸਲ ਚੋਂ ਉੱਠ ਕੇ ਤੇ ਉਹ ਡਾਂਗ ਉਹਨਾਂ ਚੇਤੇ ਰੱਖੀ ਹੁੰਦੀ ਹੈ ਤੇ ਮੇਰੇ ਪਿਓ ਜਾਂ ਦਾਦੇ ਨੂੰ ਕਿਸੇ ਮਾਰੀ ਸੀ। ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ, ਜੰਗ ਕਮਰ ਜੰਗ ਤੇ ਮੂਲ ਨਾ ਕਸੀਏ ਜੀ। ਵਾਹ ਵਾਹ ਵਾਹ। ਤੋ ਜਿਹੜੀ ਨੇ ਸਹਿਜ ਵਸਦਿਆਂ ਜੇੜ ਨਾ ਭਲਾ ਕੋਈ ਬੁਰਾ ਕੰਮ ਨਾ ਹੀ ਹੋਰ ਫਤੂਰ ਜਿਹਾ। ਜਿਹੜਾ ਜਾਣੇ ਆਪ ਨੂੰ ਉਹਦੇ ਜਾਣੋ ਮਾਈ ਬਾਪ ਨੂੰ। ਬਦੀ ਨੂੰ ਅੱਛਾਈ ਨਾਲ ਖਤਮ ਕੀਤਾ ਜਾ ਸਕਦਾ ਹੈ, ਬੁਰਾਈ ਨੂੰ ਬੁਰਾਈ ਨਾਲ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਅੱਜ ਵੀ ਤੁਸੀਂ ਇੱਥੋਂ ਦੁੱਖ ਵੈਰ ਦੁਸ਼ਮਣੀ ਬਦਮਾਸ਼ੀ ਮੁਕਾਉਣਾ ਚਾਹੁੰਦੇ ਹੋ ਜੀ, ਸੂਫੀਆ ਦੀਆਂ ਜ਼ਬਾਨਾਂ ਨੂੰ ਲਾ ਦਿਓ, ਪੰਜਾਬੀ ਨੂੰ ਦਰਿਆ ਤਲੀਮ ਬਣਾ ਦਿਓ। ਅਗਲੇ 5 ਤੋਂ 7 ਸਾਲਾਂ ਦੇ ਵਿੱਚ 50% ਜਿਹੜਾ ਕ੍ਰਾਈਮ ਰੇਟ ਥੱਲੇ ਚਲਾ ਜਾਏਗਾ। ਮੇਰਾ ਦਾਅਵਾ ਅਗਰ ਨਾ ਹੋਏ ਤੇ ਮੇਰੀ ਧੌਣ ਮੈਂ ਲੁਹਾਉਣ ਨੂੰ ਤਿਆਰ ਹਾਂ। ਹਸ਼ਰ ਦਿਹਾੜੇ ਅੱਖੀਆਂ ਵਿੱਚ ਮੈਂ ਭਰ ਕੇ ਲੈ ਗਿਆ ਅਥਰੂ। ਕੁਝ ਹੀ ਗੱਲ ਸੀ, ਖਾਲਮ ਖਾਲੀ ਭਾਂਡੇ ਦਾ ਪਰਤਾਣਾ। ਲੜਾਈ ਨੂੰ ਕਦੀ ਨਹੀਂ ਕਿਸੇ ਜਿੱਤਿਆ, ਲੜਾਈ ਹੀ ਸਾਰਿਆਂ ਨੂੰ ਜਿੱਤਦੀ ਏ। ਵਾਹ ਵਾਹ ਵਾਹ। ਹਾਂਜੀ, ਅਸਾਂ ਤੇ ਜ਼ਿੰਦਗੀ 'ਚ ਹੀ ਵੇਖਿਆ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚੰਨ ਨੇ। ਅਸੀਂ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਅਸੀਂ ਤੁਹਾਡੀ ਖਿਦਮਤ ਦੇ ਵਿੱਚ ਬਾਰਹਾ ਅਰਜ਼ ਕਰ ਚੁੱਕੇ ਹਾਂ ਕਿ ਸਾਡੇ ਜਿਹੜੇ ਅਖਾਨ ਨੇ, ਇਹ ਸਾਡੇ ਹਿਕਮਤ ਪਾਰੇ ਤੇ ਅਕਲੋ ਦਾਨਸ਼ ਦੇ ਨਾਲ ਪੁਰਚੀਆਂ ਹੋਈਆਂ ਇਹ ਗੱਲਾਂ ਸਾਡੇ ਸੂਝਵਾਨਾਂ ਤੇ ਵਿਦਵਾਨਾਂ ਨੇ ਸਾਡੀ ਹਯਾਤੀ ਦੇ ਤਜਰਬਾਤ ਦੇ ਸਿੱਟਿਆਂ ਦੇ ਵਿੱਚੋਂ ਅਖਜ਼ ਕੀਤੀਆਂ ਤੇ ਕੁਝ ਵਾਕਿਆਤ, ਕੁਝ ਵਕੂਆ ਜਾਤ ਐਸੇ ਵੀ ਵਾਪਰੇ ਕਿ ਉਹਨਾਂ ਦੇ ਨਤੀਜੇ ਦੇ ਵਿੱਚ ਵੀ ਅਖਾਨ ਹੋਂਦ ਵਿੱਚ ਆ ਗਏ। ਸਾਹਿਬੋ, ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ, ਸਾਡੇ ਬੜੇ ਪੱਕੇ ਦਰਸ਼ਕ ਡਾਕਟਰ ਅਬਦੁਲ ਰਊਫ ਸਾਦਕ ਸਾਹਿਬ ਹੋਰਾਂ ਅੱਜ ਸਾਨੂੰ ਇੱਕ ਅਖਾਨ ਭਿਜਵਾਇਆ ਹੈ, ਜਿਹਦੇ ਨਾਲ ਜੁੜਿਆ ਹੋਇਆ ਇੱਕ ਬੜਾ ਹੀ ਮਜ਼ੇਦਾਰ ਕਿੱਸਾ ਹੈ। ਉਹ ਅਖਾਨ ਇਸ ਤਰ੍ਹਾਂ ਹੈ ਵੀ ਆਇਆ ਬੰਦਾ ਤੇ ਆਈ ਰੋਜ਼ੀ ਤੇ ਗਿਆ ਬੰਦਾ ਤੇ ਗਈ ਰੋਜ਼ੀ। ਪਿਆਰਿਓ, ਇਸ ਅਖਾਨ ਦੇ ਨਾਲ ਜੁੜਿਆ ਹੋਇਆ ਕਿੱਸਾ ਇਹ ਵੇ ਵੀ ਇੱਕ ਬਾਦਸ਼ਾਹ ਸੀ ਤੇ ਉਹਨੇ ਬਹੁਤ ਜ਼ਿਆਦਾ ਸਰਕਾਰ ਆਪਣੀ ਦੇ ਵਿੱਚ ਮੁਲਾਜ਼ਮੀਨ ਭਰਤੀ ਕੀਤੇ ਹੋਏ ਸਨ। ਅਜਿਹਾ ਇੱਕ ਵੇਲਾ ਆਇਆ ਕਿ ਬਾਦਸ਼ਾਹ ਨੇ ਆਖਿਆ ਭਈ ਯਾਰ, ਬਹੁਤ ਜ਼ਿਆਦਾ ਜਿਹੜੇ ਸਰਕਾਰ ਦੇ ਮੁਲਾਜ਼ਮੀਨ ਨੇ ਇਹ ਖਜ਼ਾਨੇ ਦੇ ਉੱਤੇ ਬੋਝ ਨੇ, ਤੇ ਉਹਨੇ ਉਹਨਾਂ ਦੀ ਡਾਊਨ ਸਾਈਜ਼ਿੰਗ ਦਾ ਹੁਕਮ ਦੇ ਦਿੱਤਾ। ਜਿਵੇਂ ਅੱਜ ਕੱਲ੍ਹ ਵੇਖੋ ਨਾ, ਸਾਡੇ ਮੁਲਕ ਦੇ ਖਜ਼ਾਨੇ ਦੇ ਉੱਤੇ
ਅਸਲ ਬੋਝ ਤੇ ਸਾਡੇ ਹੁਕਮਰਾਨ ਨੇ, ਜਿਨ੍ਹਾਂ ਦੇ ਗੈਰ ਤਰੱਕੀਆਤੀ ਅਖਰਾਜਾਤ ਨੇ ਸਾਡੀ ਮਈਸ਼ਤ ਦੀ ਲੱਕ ਤੋੜ ਦਿੱਤਾ, ਫੜ ਕੇ ਕਮਰ ਤੋੜ ਕੇ ਰੱਖ ਦਿੱਤੀ ਹੈ। ਤੇ ਪਿਆਰਿਓ, ਕੱਢਣ ਉਹ ਮਹਿਕਮਿਆਂ ਦੇ ਵਿੱਚੋਂ ਛੋਟੇ ਛੋਟੇ ਗਰੀਬ ਮੁਲਾਜ਼ਮੀਨ ਨੂੰ ਕੱਢਣ ਲੱਗ ਪੈਂਦੇ ਨੇ ਕਿ ਜੀ ਇਹ ਬੋਝ ਨੇ, ਜ਼ਿਆਦਾ ਨੇ ਮਹਿਕਮਿਆਂ ਦੇ ਵਿੱਚੋਂ, ਸਰਕਾਰੀ ਮਹਿਕਮਿਆਂ 'ਚੋਂ ਬਹੁਤ ਜ਼ਿਆਦਾ ਡਾਊਨ ਸਾਈਜ਼ਿੰਗ ਤੁਸੀਂ ਦੇਖਦੇ ਹੋ ਕਿ ਹੁੰਦੀ ਰਹਿੰਦੀ ਹੈ। ਅਸਾਤਜ਼ਾ ਕਿਰਾਮ ਦੇ ਅੱਜ ਕੱਲ੍ਹ ਸਾਡੀ ਪੰਜਾਬ ਹਕੂਮਤ ਦੁਆਲੇ ਹੋਈ ਹੈ, ਰੋਜ਼ ਸਾਨੂੰ ਫੋਨ ਕਰਦੇ ਨੇ ਬਹੁਤ ਸਾਰੇ ਅਸਾਤਜ਼ਾ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਬਹਰਹਾਲ ਕਿਸੇ ਵੇਲੇ ਉਹਨਾਂ ਦੇ ਉੱਤੇ ਵੀ ਇੱਕ ਵਿਲਾਗ ਬਣਾਵਾਂਗੇ, ਉਹਨਾਂ ਦਾ ਵਾਵੇਲਾ ਵੀ ਪਹੁੰਚਾਵਾਂਗੇ ਹੁਕਮਰਾਨਾਂ ਤਾਈਂ। ਤੇ ਉਦੋਂ ਉਸ ਵਕਤ ਦੇ ਬਾਦਸ਼ਾਹ ਨੇ ਵੀ ਜਦੋਂ ਡਾਊਨ ਸਾਈਜ਼ਿੰਗ ਦਾ ਹੁਕਮ ਦੇ ਦਿੱਤਾ ਤੇ ਫਹਿਰਿਸਤਾਂ ਬਣਨ ਲੱਗ ਪਈਆਂ, ਸ਼ਾਰਟ ਲਿਸਟਿੰਗ ਹੋਣ ਲੱਗ ਪਈ, ਸਾਰਟ ਆਊਟ ਕਰਨਾ ਸ਼ੁਰੂ ਕਰ ਦਿੱਤਾ ਮੁਲਾਜ਼ਮੀਨ ਨੇ ਵੀ, ਹੁਣ ਇਹਨਾਂ ਨੂੰ ਕੱਢ ਛੱਡਣਾ। ਤੇ ਉਹ ਹੁਕਮ ਦਿੱਤਾ ਸੀ ਨਾ ਜਿਸ ਦਿਨ, ਉਸ ਦਿਨ ਰਾਤੀ ਜਦੋਂ ਬਾਦਸ਼ਾਹ ਸਲਾਮਤ ਸੁੱਤਾ ਤੇ ਪਿਆਰੇ ਉਹਨੇ ਇੱਕ ਖ਼ਾਬ ਵੇਖੀ ਕਿ ਕੁਝ ਲੋਕ ਨੇ ਤੇ ਉਹਦੇ ਖਜ਼ਾਨੇ ਦੇ ਵਿੱਚ, ਸ਼ਾਹੀ ਖਜ਼ਾਨੇ ਦੇ ਵਿੱਚ ਅੰਦਰ ਗੁੱਸੇ ਨੇ, ਉਸ ਕਮਰੇ ਦੇ ਵਿੱਚ ਜਿਹਦੇ ਵਿੱਚ ਬਾਦਸ਼ਾਹ ਦਾ ਮਲਕੀਤੀ ਖਜ਼ਾਨਾ ਸੀ। ਔਰ ਉਹ ਬੋਰੀਆਂ ਭਰ ਭਰ ਕੇ ਨਾ ਜੀ ਮਾਲੋ ਜ਼ਰ ਦੀਆਂ ਤੇ ਸਿਰਾਂ ਤੇ ਚੁੱਕ ਕੇ ਤੇ ਉਹ ਖਜ਼ਾਨੇ ਦੇ ਵਿੱਚੋਂ, ਉਹਦੇ ਕਮਰੇ ਦੇ ਵਿੱਚੋਂ ਕੱਢਣ ਡਏ ਨੇ, ਜਿਹੜਾ ਬਾਦਸ਼ਾਹ ਦਾ ਬੈਂਕ ਸੀ। ਉਹ ਬਾਦਸ਼ਾਹ ਨੇ ਉਹਨਾਂ ਨੂੰ ਟੋਕਿਆ, ਰੋਕਿਆ, ਪੁੱਛਿਆ, ਹਾਂ ਬਈ ਕੌਣ ਲੋਕ ਹੋ ਤੁਸੀਂ? ਉਹਨਾਂ ਆਖਿਆ ਜੀ ਅਸੀਂ ਅੱਲਾ ਪਾਕ ਦੇ ਭਿਜਵਾਏ ਹੋਏ ਕਾਰਿੰਦੇ ਹਾਂ। ਕੁਦਰਤ ਦੇ ਵੀ ਤੇ ਇੱਕ ਆਪਣੇ ਅਹਿਲਕਾਰ ਨੇ ਨਾ ਜੀ, ਜਿਹੜੇ ਉਹਦੇ ਸਾਰੇ ਕੁਦਰਤੀ ਇੰਤਜ਼ਾਮਾਤ ਜਿਹੜੇ ਨੇ ਸਰ ਅੰਜਾਮ ਦੇ ਰਹੇ ਨੇ ਮੇਰੇ ਮਾਲਕ ਦੇ। ਬਾਦਸ਼ਾਹ ਆਖਿਆ ਤੇ ਇਹ ਤੇ ਮੇਰਾ ਮਲਕੀਤੀ ਖਜ਼ਾਨਾ ਹੈ ਤੇ ਇਹ ਕਿੱਥੇ ਲੈ ਕੇ ਜਾਣ ਡਏ ਹੋ? ਉਹਨਾਂ ਆਖਿਆ ਜੀ ਜਿਹੜੇ ਬੰਦੇ ਤੁਸੀਂ ਕੱਢਣੇ ਨੇ ਨਾ ਕੱਲ੍ਹ, ਜਿਨ੍ਹਾਂ ਦਾ ਅੱਜ ਤੁਸੀਂ ਹੁਕਮ ਦਿੱਤਾ ਹੈ ਵੀ ਇਹਨਾਂ ਨੂੰ ਕੱਢ ਦਿੱਤਾ ਜਾਏ, ਖਜ਼ਾਨੇ ਤੇ ਬੋਝ ਨੇ, ਇਹ ਜਿੱਥੇ ਉਹ ਬੰਦੇ ਜਾਣਗੇ ਇਹ ਉਹਨਾਂ ਦੀ ਰੋਜ਼ੀ ਹੈ ਜਿਹੜੀ ਅੱਲਾ ਪਾਕ ਤੁਹਾਨੂੰ ਦਿੰਦਾ ਸੀ। ਅੱਗੇ ਇਹ ਸਾਰਾ ਮਾਲੋ ਜ਼ਰ, ਇਹ ਰਕੂਮ ਤੁਹਾਡੇ ਖਜ਼ਾਨੇ 'ਚ ਆਉਂਦੀਆਂ ਸਨ। ਹੁਣ ਜਿੱਥੇ ਉਹ ਬੰਦੇ ਜਾਣਗੇ ਤੇ ਰਾਜ਼ਕ ਦਾ ਹੁਕਮ ਹੈ ਕਿ ਬਈ ਉਹਨਾਂ ਦਾ ਰਿਜ਼ਕ ਹੁਣ ਉੱਥੇ ਪਹੁੰਚਾਓ ਜਾ ਕੇ, ਅੱਗੋਂ ਜਿੱਥੇ ਉਹ ਮੁਲਾਜ਼ਮਤਾਂ ਕਰਨਗੇ। ਪਿਆਰਿਓ, ਚੰਗੇ ਵੇਲੇ ਹੁੰਦੇ ਸਨ ਤੇ ਉਹਨਾਂ ਵਕਤਾਂ ਦੇ ਹੁਕਮਰਾਨ ਵੀ ਅੱਲਾ ਪਾਕ ਸੱਚੇ ਸਾਹਿਬ ਤੋਂ ਡਰਦੇ ਸਨ। ਉਸ ਬਾਦਸ਼ਾਹ ਨੇ ਅਗਲੇ ਦਿਨ ਸਵੇਰੇ ਉੱਠ ਕੇ ਜਾ ਕੇ ਦਰਬਾਰ ਦੇ ਵਿੱਚ ਬਹਿੰਦਿਆਂ ਸਾਰ ਹੀ ਪਹਿਲਾ ਹੁਕਮ ਇਹ ਸਾਦਰ ਕੀਤਾ ਕਿ ਬਈ ਮੈਂ ਕੱਲ੍ਹ ਵਾਲਾ ਆਪਣਾ ਹੁਕਮ ਜਿਹੜਾ ਕਿ ਮੈਂ ਡਾਊਨ ਸਾਈਜ਼ਿੰਗ ਕਰਨ ਦਾ ਦਿੱਤਾ ਸੀ ਉਹ ਮੈਂ ਵਾਪਸ ਲੈਣਾ। ਤੇ ਜਿਹੜੇ ਜਿਹੜੇ ਲੋਕ ਇੱਥੇ ਮੁਲਾਜ਼ਮ ਨੇ ਉਹ ਇੱਥੇ ਹੀ ਹੁਣ ਰਹਿਣਗੇ, ਉਹ ਆਪਣੇ ਅਹੁਦਿਆਂ 'ਤੇ ਬਹਾਲ ਹੀ ਰਹਿਣਗੇ। ਪਿਆਰਿਓ, ਇਹ ਜਿਹੜੀ ਕਹਾਣੀ ਇਸ ਅਖਾਨ ਦੇ ਨਾਲ ਜੁੜੀ ਹੋਈ ਹੈ, ਇਹਦੇ ਤੋਂ ਸਾਬਤ ਇਹ ਹੁੰਦਾ ਹੈ ਕਿ ਅੱਲਾ ਪਾਕ ਹੀ ਅਸਲੀ ਔਰ ਹਕੀਕੀ ਰਾਜ਼ਕ ਹੈ। ਕੋਈ ਬੰਦਾ ਜਿਹੜਾ ਕਿਸੇ ਕੋਲ ਕੰਮ ਕਰਦਾ ਹੈ, ਉਸ ਬੰਦੇ ਦੇ ਕੋਲ ਉਹਦਾ ਰਿਜ਼ਕ ਪਹਿਲੇ ਅੱਲਾ ਪਾਕ ਪਹੁੰਚਾ ਦਿੰਦੇ ਨੇ। ਮਿਸਾਲ ਦੇ ਤੌਰ ਤੇ ਮੈਂ ਕਿਸੇ ਬੰਦੇ ਨੂੰ ਆਪਣੇ ਕੋਲ ਖਿਦਮਤਗਾਰ ਰੱਖ ਲੈਣਾ ਵਾਂ, ਕਿਸੇ ਕੰਮ ਦੇ ਵਾਸਤੇ ਉਹਨੂੰ ਡਰਾਈਵਰ ਹੀ ਆਪਣਾ ਰੱਖ ਲੈਣਾ ਵਾਂ, ਹਾਂਜੀ, ਤੇ ਸਾਹਿਬੋ ਅੱਲਾ ਪਾਕ ਸੱਚੇ ਸਾਹਿਬ ਨੇ ਉਹਦਾ ਰਿਜ਼ਕ ਸਮਝੋ ਕਿ ਮੇਰੇ ਵੱਲ ਭੇਜ ਦਿੱਤਾ, ਟੋਰ ਦਿੱਤਾ ਪਹਿਲੇ, ਤੇ ਫਿਰ ਬਾਅਦ ਵਿੱਚ ਮੈਂ ਉਹਨੂੰ ਆਪਣੇ ਕੋਲ ਮੁਲਾਜ਼ਮ ਰੱਖਣਾ ਵਾਂ, ਕਿਉਂਕਿ ਅੱਲਾ ਪਾਕ ਨੇ ਰਿਜ਼ਕ ਦੇਣਾ ਹੈ। ਤੇ ਜਿਹੜਾ ਜਿੱਥੇ ਜਾਂਦਾ ਹੈ ਮਹਿਮਾਨ ਬਣ ਕੇ ਵੀ ਜਾਂਦਾ ਹੈ ਤੇ ਆਪਣਾ ਦਾਣਾ ਪਾਣੀ ਨਾਲ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਕੋਈ ਕਿਸੇ ਕੋਲ ਜਦੋਂ ਮੁਲਾਜ਼ਮਤ ਕਰਦਾ ਹੈ ਤੇ ਉਹ ਆਪਣਾ ਰਿਜ਼ਕ ਨਾਲ ਲੈ ਕੇ ਉਹਦੇ ਕੋਲ ਮੁਲਾਜ਼ਮ ਹੋਣ ਲਈ ਜਾਂਦਾ ਹੈ। ਸਿਰਫ ਆਕਾ ਜਿਹੜਾ ਹੈ, ਮਾਲਕ ਜਿਹੜਾ ਹੈ ਜਾਂ ਬੌਸ ਜਿਹੜਾ ਹੈ, ਉਹ ਸਿਰਫ ਉਹਨੂੰ ਤਨਖਾਹ ਦਿੰਦਾ ਹੈ, ਰਾਜ਼ਕ ਉਹਦਾ ਨਹੀਂ ਹੁੰਦਾ। ਅੱਲਾ ਪਾਕ ਨੇ ਉਹਦਾ ਦਾਣਾ ਪਾਣੀ ਆਪਣੇ, ਉਹਦਾ ਜਿਹੜਾ ਮਾਲਕ ਹੁੰਦਾ ਹੈ ਉਹਦੇ ਕੋਲ ਭਿਜਵਾ ਦਿੱਤਾ ਹੁੰਦਾ ਹੈ। ਇਸ ਖਾਨ ਦੇ ਵਿੱਚ ਸਾਨੂੰ ਇਹ ਹੀ ਦੱਸਿਆ ਗਿਆ ਹੈ ਵੀ ਆਇਆ ਬੰਦਾ ਤੇ ਆਈ ਰੋਜ਼ੀ। ਯਾਨੀ ਅਗਰ ਕੋਈ ਬੰਦਾ
ਤੁਹਾਡੇ ਕੋਲ ਮੁਲਾਜ਼ਮ ਹੁੰਦਾ ਹੈ ਜਾਂ ਤੁਸੀਂ ਉਹਨੂੰ ਮੁਲਾਜ਼ਮ ਰੱਖਦੇ ਹੋ ਆਪਣੇ ਕੋਲ, ਖਿਦਮਤਗਾਰ ਰੱਖਦੇ ਹੋ, ਨੌਕਰੀ ਤੇ ਲਾ ਲੈਂਦੇ ਹੋ ਆਪਣੇ ਕੋਲ, ਤੇ ਕਦੀ ਇਹ ਨਾ ਸੋਚੋ ਜਾਂ ਇਸ ਗੱਲ ਦਾ ਮਾਣ ਨਾ ਕਰੋ ਕਿ ਅਸੀਂ ਤੈਨੂੰ ਪਰ ਖਾਣ ਪੀਣ ਨੂੰ ਦੇਣੇ ਆ। ਅਸਤਗਫਿਰੁੱਲਾ। ਉਹਦਾ ਰਿਜ਼ਕ ਅੱਲਾਹ ਪਾਕ ਨੇ ਤੁਹਾਡੇ ਹੱਥ ਫੜਾ ਦਿੱਤਾ, ਤੁਹਾਡੇ ਵੱਲ ਭੇਜ ਦਿੱਤਾ। ਅੱਲਾਹ ਦੇ ਦਿੱਤੇ ਜੋ ਉਹਨੂੰ ਦਿੰਦੇ ਜਾਓ। ਇਸ ਵਾਸਤੇ ਪਿਆਰੇ ਨਬੀ ਪਾਕ ਨੇ ਫਰਮਾਇਆ ਕਿ ਖਿਦਮਤਗਾਰਾਂ ਨੂੰ ਦਿਹਾੜੀ 'ਚ ਕਮ ਅਜ਼ ਕਮ 70 ਵਾਰੀ ਮਾफ़ ਕਰੋ। ਉਹਨਾਂ ਨੂੰ ਇਹ ਨਾ ਜਿਤਾਓ ਕਿ ਤੂੰ ਮੇਰੇ ਕੋਲ ਮੁਲਾਜ਼ਮ ਹੈ ਤੇ ਮੈਂ ਤੈਨੂੰ ਖਾਣ ਨੂੰ ਪਿਆ ਦੇਣਾ। ਨਹੀਂ ਨਹੀਂ ਨਹੀਂ, ਅਸਤਗਫਿਰੁੱਲਾ। ਉਹ ਖਾ ਪੀ ਤੇ ਰਿਹਾ, ਰੱਬ ਦਾ ਦਿੱਤਾ ਆ। ਖਿਦਮਤ ਤੁਹਾਡੇ ਕੋਲ ਸਰ ਅੰਜਾਮ ਦੇ ਰਿਹਾ, ਉਹ ਤੁਹਾਡੀ ਖਿਦਮਤ ਕਰ ਰਿਹਾ। ਤੁਸੀਂ ਵੀ ਪਿਆਰ ਦੇ ਨਾਲ ਇਨਸਾਨਾਂ ਵਾਂਗੂ ਉਹਦੇ ਨਾਲ ਵਰਤਾਰਾ ਰੱਖੋ ਤਾਂ ਕਿ ਸੱਚਾ ਸਾਹਿਬ ਰਾਜ਼ੀ ਰਵੇ। ਸਾਹਿਬੋ, ਇਹ ਤੇ ਸੀ ਉਹ ਕਹਾਣੀ ਜਾਂ ਉਹ ਕਿੱਸਾ ਜਿਹੜਾ ਇਸ ਅਖਾਨ ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਸਾਡੇ ਮਿੱਤਰਾਂ ਸਾਨੂੰ ਭਿਜਵਾਇਆ। ਆਓ ਹੁਣ ਤੁਹਾਡੇ ਬਾਕੀ ਅਖਾਨ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲੇ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਚੱਲ ਕੇ ਉੱਥੇ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। बाजवा साहब अस्सलाम वालेकुम जनाबे अली जी बिस्मिल्लाह जी। वालेकुम सलाम डॉक्टर साहब, खैरी आओ जी। बड़ी नवाज़ी सर, बड़ी तुहाडी शफकत। बाजवा साहब साडे एक बड़े ही प्यारे दोस्त ने जी जी जी। गुरदासपुर दा इलाका है जी, बटाला। जी जी आ नाल इत्थे हाँ जी, इत्थों 40-45 किलोमीटर है सारा। वाह वाह। ਤੇ ਉਹ ਜਨਾਬ ਉਂਝ ਵੀ ਸਾਡੇ ਨੇੜੇ ਨੇ ਤੇ ਦਿਲੋਂ ਵੀ ਨੇੜੇ ਨੇ ਤੇ ਪੰਜਾਬੀ ਲਵਰ ਨੇ। ਸਾਡਾ ਜਨਾਬ ਵਲੌਗਸ ਬੜੇ ਸ਼ੌਕ ਨਾਲ ਵੇਖਦੇ ਨੇ। ਜੀ ਜੀ। ਗਵਰਨਮੈਂਟ ਸਕੂਲ ਦੇ ਵਿੱਚ ਟੀਚਰ ਨੇ ਉੱਥੇ ਬਟਾਲੇ। ਅੱਛਾ ਅੱਛਾ। ਸਰਬਜੀਤ ਸਿੰਘ ਹੋਰੀ ਜੀ ਜੀ, ਬੜੇ ਪਿਆਰੇ ਜੀ। ਉਹਨਾਂ ਜਨਾਬ ਇੱਕ ਅਖਾਨ ਭਿਜਵਾਇਆ ਵੀ ਜਿਹੜਾ ਗੁੜ ਦਿੱਤਿਆਂ ਮਰੇ, ਹਾਂਜੀ, ਉਹਨੂੰ ਜ਼ਹਿਰ ਕਿਉਂ ਦੇਣਾ। ਹਾਂਜੀ, ਬੜਾ ਅੱਛਾ ਖਾਨ ਹੈ ਬਈ ਜੇ ਗੁੜ ਦਿੱਤਿਆਂ ਮਰੇ ਤੇ ਮੋਹਰਾ ਨਾ ਦਈਏ। ਇਹ ਵੀ ਹੈ, ਮੋਹਰਾ ਵੀ ਜ਼ਹਿਰ ਨੂੰ ਆਉਂਦੇ। ਇਹਦੇ 'ਚ ਦੱਸਿਆ ਗਿਆ ਕਿ ਜਿਹੜਾ ਕੰਮ ਤੁਹਾਡਾ ਪਿਆਰ ਮੁਹੱਬਤ ਦੇ ਨਾਲ ਹਾਂਜੀ ਅਗਲੇ ਕੋਲੋਂ ਹੋ ਜਾਂਦਾ ਹੈ, ਉਹਨੂੰ ਫਿਰ ਦਾਬਾ ਮਾਰਨ ਦੀ ਕੀ ਲੋੜ ਹੈ। ਹਾਂਜੀ, ਇੱਕ ਬੰਦਾ ਪਿਆਰ ਮੁਹੱਬਤ ਨਾਲ ਹਾਂਜੀ ਜਾਂ ਥੋੜੇ ਬਹੁਤੇ ਲਾਲਚ ਦੇ ਨਾਲ ਹਾਂਜੀ ਤੁਹਾਡੇ ਕਾਬੂ ਆ ਜਾਂਦਾ, ਤੁਸੀਂ ਉਹਦੇ ਕੋਲ ਆਪਣਾ ਕੰਮ ਕਰ ਸਕਦੇ ਹੋ। ਉਹਨੂੰ ਮਤਲਬ ਹੈ ਕਿ ਉਹਦੇ ਨਾਲ ਦਾਬੇ ਮਾਰਨੇ ਜਾਂ ਉਹਦੇ ਨਾਲ ਮਰਨ ਲੜਨ ਦੀਆਂ ਗੱਲਾਂ ਕਰਨ ਦੀ ਕੀ ਲੋੜ ਹੈ। ਹਾਂਜੀ, ਤੇ ਮਤਲਬ ਇਹ ਸਿਆਣਪ ਇਹ ਹੀ ਹੈ ਕਿ ਅਸੀਂ ਆਪਣਾ ਕੰਮ ਜਿਹੜਾ ਨਾ ਉਹ ਪਿਆਰ ਮੁਹੱਬਤ ਦੇ ਨਾਲ ਹੀ ਕੱਢ ਲਈਏ। ਗੁੜ ਦੇਣ ਤੋਂ ਮੁਰਾਦ ਹੈ ਮਿਠਾਸ ਨਾਲ, ਪਿਆਰ ਮੁਹੱਬਤ ਨਾਲ, ਅੱਛੇ ਵਰਤਾਰੇ ਨਾਲ, ਚੰਗੀ ਬੋਲੀ ਨਾਲ। ਚੰਗੀ ਬੋਲੀ ਬੋਲ ਕੇ ਤੁਸੀਂ ਲੋਕਾਂ ਦੇ ਦਿਲ 'ਚ ਜਿੱਤ ਸਕਦੇ ਹੋ। ਹਾਂਜੀ, ਤੇ ਮੁੜ ਤੁਹਾਨੂੰ ਥਾਣੇਦਾਰੀ ਕਰਨ ਦੀ ਕੀ ਲੋੜ ਹੈ। ਹਾਂਜੀ, ਤੇ ਉਹ ਇਹੋ ਹੀ ਇਸ ਅਖਾਣ 'ਚ ਦੱਸਿਆ ਗਿਆ ਵੀ ਬੰਦੇ ਦਾ ਕੰਮ 'ਚ ਆਰਾਮ ਨਾਲ ਠੰਡੇ ਸੁਭਾਅ ਨਾਲ ਜਾਂ ਚੰਗੀ ਗੱਲਬਾਤ ਕੀਤਿਆਂ ਕੰਮ ਨਿਕਲ ਜਾਏ। ਹਾਂਜੀ, ਤੇ ਉਹ ਬੰਦਾ ਵੀ ਤੁਹਾਡਾ ਦਾਸ ਹੋ ਜਾਏ। ਹਾਂਜੀ, ਤੇ ਮੁੜ ਤੁਹਾਨੂੰ ਉਹਦੇ ਨਾਲ ਉਹਦੇ ਤੇ ਪਰਚੇ ਕਰਾਉਣ ਦੀ ਜਾਂ ਉਹਦੇ ਨਾਲ ਮਤਲਬ ਉਹਨੂੰ ਔਖਿਆ ਕਰਨ ਦੀ ਕੀ ਲੋੜ, ਕਿਹੜੀ ਲੋੜ ਹੈ। ਹਾਂਜੀ, ਕਿਉਂਕਿ ਵੇਖੋ ਨਾ ਜੀ, ਜ਼ੁਬਾਨ ਦਾ ਜਿਹੜਾ ਜਿੱਤਿਆ ਹੈ ਨਾ ਬੰਦਾ, ਉਹ ਤੁਹਾਡੀ ਮਤਲਬ ਨਸਲਾਂ ਤੀਕਰ ਤੁਹਾਡਾ ਦਾਸ ਹੋ ਜਾਂਦਾ ਹੈ। ਵਾਹ। ਤੇ ਡਾਂਗ ਨਾਲ ਮਾਰਿਆ ਹੋਇਆ ਬੰਦਾ ਕਦੀ ਨਾ ਕਦੀ ਕੋਈ ਨਾ ਕੋਈ ਉਹਦੀ ਨਸਲ 'ਚੋਂ ਉੱਠ ਕੇ ਤੇ ਉਹ ਡਾਂਗ ਉਹਨਾਂ ਚੇਤੇ ਰੱਖੀ ਹੁੰਦੀ ਹੈ ਤੇ ਮੇਰੇ ਪਿਓ ਜਾਂ ਦਾਦੇ ਨੂੰ ਕਿਸੇ ਮਾਰੀ ਸੀ, ਔਰ ਉਹਦਾ ਫਿਰ ਬਦਲਾ ਲੈਣ ਲਈ ਤਿਆਰ ਹੋ ਜਾਂਦਾ। ਇਸ ਵਾਸਤੇ ਉਹ ਕੰਮ ਕਰੋ ਕਿ ਜਿਹੜਾ ਲੋਕਾਂ ਦੇ ਦਿਲਾਂ ਨੂੰ ਜਿੱਤਣ ਦਾ ਕੰਮ ਕਰੋ, ਔਰ ਲੋਕਾਂ ਦੇ ਦਿਲਾਂ ਨੂੰ ਤੁਸੀਂ ਪਿਆਰ ਮੁਹੱਬਤ ਤੇ ਸਹਿਜ ਸੁਭਾਅ, ਸੋਹਣੀ ਬੋਲੀ, ਮਿੱਠੜੇ ਬੋਲਾਂ ਨਾਲ ਹੀ ਜਿੱਤ ਸਕਦੇ। ਜੀ ਜੀ। ਲੋ ਜੀ ਪਿਆਰਿਓ, ਅਖਾਨ ਭਾਈ ਸਰਬਜੀਤ ਸਿੰਘ ਹੋਰਾਂ ਭਜਵਾਇਆ ਸੀ ਵੀ ਜਿਹੜਾ ਗੁੜ ਦਿੱਤਿਆਂ ਮਰੇ ਉਹਨੂੰ ਮੋਹਰਾ ਦੇਣ ਦੀ ਕਿਹੜੀ ਲੋੜ ਹੈ ਜਾਂ ਜ਼ਹਿਰ ਉਹਨੂੰ ਖਵਾਉਣ ਦੀ ਕਿਹੜੀ ਲੋੜ ਹੈ। ਬਾਜਵਾ ਸਾਹਿਬ ਨੇ ਵੇਖੋ ਕਿੰਨੀ ਪਿਆਰੀ ਇਸ ਗੱਲ ਦੀ ਵੰਡ ਕੀਤੀ। ਦਨਾਵਾਂ ਨੇ ਅਖਾਣਾਂ ਦੇ ਵਿੱਚ ਬੜੀ ਬੜੀ ਵੱਡੀ ਮੱਤ ਜਿਹੜੀ ਇਹ ਕਲਮ ਬੰਦ ਕਰ ਛੱਡੀ ਹੋਈ ਹੈ, ਔਰ ਇਹ ਲੁਕਾਈ ਵਾਸਤੇ ਤਾਂ ਕਿਆਮਤ ਕਾਰ ਆਮਦ ਗੱਲਾਂ ਨੇ। ਵੇਖੋ ਨਾ, ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਵੀ ਆਖਿਆ ਸੀ ਕਿ ਵਾਰਿਸ ਸ਼ਾਹ ਬਿਨ ਕਾਰ ਦੋ ਜ਼ਿਬਾ ਕਰੀਏ, ਬੋਲ ਨਾਲ ਜ਼ਬਾਨ ਰਸੀਲੀਏ ਨਹੀਂ। ਮਿੱਠੀ ਜ਼ਬਾਨ ਦੇ ਨਾਲ ਜੋ ਤੁਹਾਡਾ ਕੰਮ ਹੋ ਸਕਦਾ ਹੈ,
ਤੇ ਲੋੜ ਕੋ ਹੈ ਤੇਗ ਤਲਵਾਰ ਕੱਸਣ ਦੇ ਵਾਸਤੇ, ਕੋਈ ਜ਼ਰੂਰਤ ਨਹੀਂ। ਤੇ ਜੇ ਤੁਸੀਂ ਤੇਗ ਤਲਵਾਰ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਤੇ ਫਿਰ ਪਿਆਰਿਓ ਤੁਹਾਨੂੰ ਭੁਗਤਾਨ ਕਰਨਾ ਪਏਗਾ। ਚਲੋ ਤੁਸੀਂ ਕਿਸੇ ਨੂੰ ਫੱਟ ਲਾ ਦਿੰਦੇ ਹੋ, ਕਿਸੇ ਦੀ ਕੋਈ ਲੱਤ ਬਾਂਹ ਵੜ ਦਿੰਦੇ ਹੋ, ਕਤਲ ਕਰ ਦਿੰਦੇ ਹੋ, ਤੇ ਉਸਦੇ ਫਿਰ ਇਵਜ਼ਾਨੇ 'ਚ ਤੁਹਾਨੂੰ ਵੇਖੋ ਨਾ ਕਿੱਡੀ ਇੱਕ ਲੰਮੀ ਚੌੜੀ ਸਜ਼ਾਵਾਂ ਤੇ ਅਕੂਬਤ ਖਾਨੇ ਝੱਲਣੇ ਪੈਣੇ ਨੇ। ਤੇ ਜ਼ੁਬਾਨ ਨਾਲ ਜਾਂ اخلاق ਨਾਲ, ਔਰ ਸਭ ਤੋਂ ਵੱਡੀ ਗੱਲ ਜਿਹੜੀ ਬਾਜਵਾ ਸਾਹਿਬ ਆਖੀ ਕਿ ਫਹਿਮੋ ਫਰਾਸਤ ਦਾ ਤਕਾਜ਼ਾ ਹੀ ਇਹ ਵੇ। 2 ਮਿੰਟ ਸਾਹ ਲੈ ਕੇ ਸੋਚ ਕੇ ਠੰਡੇ ਦਿਮਾਗ ਦੇ ਨਾਲ ਸੋਚੇ ਬੰਦਾ ਤੇ ਜਾ ਕੇ ਉਸਨੇ اخلاق ਨਾਲ ਵੀ ਉਹ ਕੰਮ ਕਰ ਸਕਦਾ। ਕਿਸੇ ਨੂੰ 2 ਮਿੰਟ ਵੱਡਾ ਮੰਨ ਲਓ ਤੇ ਜੇ ਆਕੜ ਹੀ ਰਵੋ, ਨਖਵਤ ਗਰੂਰ ਤੋਂ ਕੰਮ ਲਵੋ, ਫਿਰ ਗਰੂਰ ਤੇ ਆਂਦਾ ਤਲਵਾਰ ਕੱਢ, ਤੇ ਜੇ ਛੁਰਾ ਚਾਕੂ ਕਿਸੇ ਨੂੰ ਮਾਰ ਬਵੋਗੇ ਤੇ ਫਿਰ ਜਿਹੜੇ ਉਹਦੇ ਨਤਾਇਜ ਤੁਹਾਨੂੰ ਔਰ ਤੁਹਾਡੀਆਂ ਬਾਜਵਾ ਸਾਹਿਬ ਨੇ ਦੱਸਿਆ ਵੀ ਨਸਲਾਂ ਨੂੰ ਭੁਗਤਣੇ ਪੈਣੇ। ਔਰ ਵਾਕਈ ਅਸਾਂ ਵੇਖਿਆ ਕਿ ਦੁਸ਼ਮਣੀਆਂ ਜਿੱਥੇ ਅਸੀਂ ਇਸ ਵੇਲੇ ਬੈਠੇ ਹਾਂ, ਬਾਜਵਾ ਸਾਹਿਬ ਦਾ ਪਿੰਡ ਗਖੜਵਾਲੀ, ਇਹਦੇ ਨਾਲ ਇੱਥੇ ਇੱਕ ਪਿੰਡ ਸੁਖਾਣਾ ਬਾਜਵਾ, ਉੱਥੇ 50 ਕੁ ਕਤਲ। ਤੇ ਮੈਨੂੰ ਯਾਦ ਹੈ ਕਿ ਮੈਂ ਬਤੌਰ ਸਹਾਫੀ ਸੰਡੇ ਮੈਗਜ਼ੀਨ ਦੇ ਵਿੱਚ ਰੋਜ਼ਨਾਮਾ ਖਬਰਾਂ ਦੇ ਇੱਕ ਫੀਚਰ ਲਿਖਿਆ ਸੀ ਕਿ ਸੁਖਾਣੇ ਬਾਜਵੇ ਦੀ ਜਿਹੜੀ ਦੁਸ਼ਮਣੀ ਹੈ ਦੋ ਗਰੁੱਪਾਂ ਦੀ, ਬਾਜਵਾ ਗਰੁੱਪ ਤੇ ਜਿਲਾਨੀ ਗਰੁੱਪ, ਉਹ 50 ਬੰਦੇ ਉਦੋਂ ਤੱਕ ਨਿਗਲ ਚੁੱਕੀ ਹੋਈ ਸੀ। ਯਾਨੀ ਕਿ 100 ਦਾ ਅੱਧ ਹੁੰਦਾ 50, ਤੇ ਇੰਨੇ ਬੰਦੇ ਮਰ ਗਏ ਸਨ ਕਿ ਸਿਰਫ 2 ਘਰਾਣਿਆਂ ਦੀ ਲੜਾਈ ਹੋਈ। ਸੋ ਗੱਲ ਬਾਤ ਨਬੀ ਪਾਕ ਸੱਚਿਆਂ ਐਵੇਂ ਨਹੀਂ ਫਰਮਾਇਆ ਕਿ ਜਿਹੜਾ ਬਾ ਇਖਲਾਕ ਹੈ, ਜਿਹਦੀ ਜ਼ੁਬਾਨ ਮਿੱਠੀ ਹੈ, ਉਹਦਾ ਰੁਤਬਾ ਹੀ ਬੜਾ ਹੈ। ਅੱਛਾ ਬਾਜਵਾ ਸਾਹਿਬ, ਇਹ ਖਾਨ ਦਾ ਤਰਜਮਾ ਤੁਸੀਂ ਦੱਸਿਆ ਬੜਾ ਹੀ ਸੋਹਣਾ। ਤੁਹਾਡੀਆਂ ਦਾਨਸ਼ ਵਾਲੀਆਂ ਗੱਲਾਂ ਸੁਣ ਕੇ ਨਾ ਜਨਾਬ ਸਾਡੇ ਦਰਸ਼ਕ ਬੜੇ ਪਿਆਰੇ ਖੁਸ਼ ਹੁੰਦੇ ਨੇ। ਫਿਰ ਇਹ ਵੇਖੋ ਨਾ, ਉੱਥੇ ਵੀ ਜਿਹੜੀ ਗੱਲ ਹੋਈ ਸੀ, ਇਹ ਜਿਹੜੀ ਸੁਖਾਣੇ ਬਾਜਵੇ ਦੀ ਮੈਂ ਗੱਲ ਸੁਣਾਈ ਹੈ ਆਪਣੇ ਵੇਖਣ ਵਾਲਿਆਂ ਨੂੰ, ਉਹ ਥੋੜਾ ਜਿਹਾ ਕਿੱਸਾ ਸੁਣਾਓ ਨਾ। ਵੇਖੋ 50-52 ਬੰਦੇ ਮਰ ਗਏ। ਹਾਂਜੀ, ਉਹਦਾ ਨਾ ਇੱਕ ਤੇ ਉਸ ਕਿਸੇ ਦਾ ਸਮਝੋ ਵੀ ਚੌਧਰੀ ਮੁਹੰਮਦ ਅਲਾਈ ਸਾਹਿਬ ਇੱਕ ਪਾਸੇ ਸਨ ਜੀ, ਉਹ ਇੱਥੇ ਮੇਰੇ ਕੋਲ ਵੀ 1-2 ਦਫਾ ਆਏ ਜੀ, ਨਾਲ ਉਹਨਾਂ ਦੇ ਨਿਆਮਤ ਕ੍ਰਿਸਚਨ ਸੀ, ਈਸਾਈ ਸੀ ਜੀ ਜੀ। ਅੱਛਾ, ਇਹ ਤੁਹਾਡੀ ਬਰਾਦਰੀ ਸਾਡੀ ਬਰਾਦਰੀ ਸਨ ਬਾਜਵੇ। ਦੂਜਾ ਇਹ ਵੇ ਕਿ ਇਹਨਾਂ ਦਾ ਛੋਟਾ ਭਰਾ ਮਨਜ਼ੂਰ ਮੇਰਾ ਕਲਾਸ ਫੈਲੋ ਸੀ, ਜਮਾਤੀ ਸੀ। ਅੱਛਾ, ਅਸੀਂ ਇੱਥੇ ਕਟਿਆਲੀਆਂ ਹਾਈ ਸਕੂਲ 'ਚ ਇਕੱਠੇ ਪੜ੍ਹਦੇ ਸਾਂ। ਅੱਛਾ, ਤੇ ਮਨਜ਼ੂਰ ਨੂੰ ਨਾ ਕੋਈ ਅੱਖਾਂ ਦੀ ਐਲਰਜੀ ਸੀ, ਉਹ ਐਵੇਂ ਨਾ ਅੱਖਾਂ ਬਹੁਤ ਚਮਕਦਾ ਸੀ ਜੀ ਜੀ। ਤੇ ਉਹ ਅਸਾਂ ਸਗੋਂ ਮਜ਼ਾਕ ਮਖੌਲ ਕਰਨੇ ਤੇ ਉਹਨੂੰ ਟੋਕਣਾ, ਤੇ ਉਹਨੇ ਆਖਣਾ ਯਾਰ ਮੈਨੂੰ ਤੁਸੀਂ ਟੋਕਿਆ ਕਰੋ, ਮੇਰੀ ਇਹ ਆਦਤ ਜਿਹੜੀ ਹੈ ਨਾ ਇਹ ਹਟ ਜਾਏਗੀ। ਲੇਕਿਨ ਉਹ ਬੜਾ ਦੁੱਖ ਹੁੰਦਾ ਜਦੋਂ ਵੇਖੋ ਨਾ ਜੀ, ਛੋਟੀ ਜੀ ਗੱਲ ਸੀ ਜੋ ਅਸਾਂ ਸੁਣੀ ਕਿ ਉਹ ਟਾਂਗੇ ਵਾਲੇ ਨੇ ਮੀਆਂ ਵਾਲੀ ਬੰਗਲੇ ਜਾਣਾ ਸੀ, ਤੇ ਉਹਨੂੰ ਮਤਲਬ ਇਹ ਕਿਤੇ ਚੌਧਰੀ ਮੁਹੰਮਦ ਅਲਾਈ ਨੇ ਕਿਹਾ ਕਿ ਟਾਇਰ ਟਰੈਕਟਰ ਦਾ ਪੈਂਚਰ ਹੋਇਆ ਤੇ ਉਹ ਧਰ ਕੇ ਲੈ ਜਾਈ ਜੀ। ਅੱਛਾ, ਉਹ ਦੂਜੇ ਮਹੱਲੇ ਗਿਆ ਤੇ ਉੱਥੇ ਚੌਧਰੀ ਗੁਲਾਮ ਜਿਲਾਨੀ, ਉਹ ਇਹਨਾਂ ਦੇ ਤਾਏ ਸਨ, ਆਪੇ ਚ ਹੀ ਸਨ ਸਾਰੇ, ਕੋ ਉਮੀਦ ਨਹੀਂ ਸਨ ਜੀ ਜੀ। ਉਹਨਾਂ ਕਿਤੇ ਆਖਿਆ ਸਾਡੇ ਪ੍ਰਾਹੁਣੇ ਨੇ ਤੇ ਟਾਂਗੇ ਤੇ ਬਹਾ ਕੇ ਲੈ ਜਾ। ਉਹ ਜੀ ਟਾਂਗੇ ਤੇ ਬਹਾ ਲਏ ਪ੍ਰਾਹੁਣੇ, ਤੇ ਜਦੋਂ ਉੱਥੇ ਆਏ ਤੇ ਉਹ ਮਤਲਬ ਉਹ ਇਸੇ ਗੱਲ ਦੇ ਉੱਤੋਂ ਤੂੰ ਮੈਂ ਹੋ ਕੇ ਤੇ ਪਹਿਲਾ ਬੰਦਾ ਉੱਥੇ ਹੀ ਮਰ ਗਿਆ ਸੀ ਟਾਂਗੇ ਦੇ ਕੋਲ। ਅੱਛਾ, ਤੇ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਦੂਜੇ ਦੇ ਰਿਸ਼ਤੇਦਾਰ ਵੀ ਮਾਰ ਛੜੇ ਤੇ ਬੜਾ ਕੁੱਤਿਆ ਤੋਬਾ ਤੋਬਾ ਤੋਬਾ। ਤੇ ਕਿੰਨੀ ਤਬਾਹੀ, ਨਸਲਾਂ ਹੀ ਖਾ ਗਈ ਉਹ ਲੜਾਈ ਜਿਹੜੀ ਹੈ। ਔਰ ਵੇਖੋ ਨਹੀਂ, ਸਾਡਾ ਤੇ ਉਹ ਬਾਜਵੇ ਸਨ, ਸਾਡਾ ਖੂਨ ਸੀ, ਸਾਨੂੰ ਬੜਾ ਦੁੱਖ ਹੁੰਦਾ ਇਸ ਗੱਲ ਦੇ ਉੱਤੇ। ਮੈਂ ਵੀ ਇੱਕ ਦਫਾ ਇੱਕ ਫੀਚਰ ਲਿਖਵਾਇਆ ਸੀ ਲਾਹੌਰ, ਮੈਂ ਉਦੋਂ ਹੁੰਦਾ ਸਾਂ, ਇਹਦੇ ਉੱਤੇ ਪੂਰੀ ਕਹਾਣੀ ਸੁਣ ਕੇ। ਤੋ ਗੱਲ ਇਹ ਹੈ, ਲਿਖਣ ਲਿਖਾਣ ਨਾਲ ਕੀ ਹੁੰਦਾ ਤੇ ਮਤਲਬ ਇਹ ਲੜਾਈ ਨੂੰ ਕਦੀ ਨਹੀਂ ਕਿਸੇ ਜਿੱਤਿਆ, ਲੜਾਈ ਹੀ ਸਾਰਿਆਂ ਨੂੰ ਜਿੱਤਦੀ ਹੈ। ਵਾਹ ਵਾਹ ਵਾਹ। ਹਾਂਜੀ, ਅਸਾਂ ਤੇ ਜ਼ਿੰਦਗੀ 'ਚ ਹੀ ਵੇਖਿਆ। ਵਾਹ। ਹਾਂਜੀ, ਇਸ ਵਾਸਤੇ ਮਤਲਬ ਇਹ ਵਾਰਿਸ ਸ਼ਾਹ ਵੀ ਲਿਖਿਆ ਕਿ ਸੁਲ੍ਹਾ ਕੀਤਿਆਂ ਫਤਹ ਜੇ ਹੱਥ ਆਵੇ, ਜੰਗ ਕਮਰ ਜੰਗ ਤੇ ਮੂਲ ਨਾ ਕਸੀਏ ਜੀ। ਵਾਹ। ਹਾਂਜੀ, ਤੋ ਜਿਹੜੀ ਨੇ ਸਹਿਜ ਵਸਦਿਆਂ ਜੇੜ ਨਾ ਭਲਾ ਕੋਈ, ਬੁਰਾ ਕੰਮ ਨਾ ਹੀ ਹੋਰ ਫਤੂਰ ਜਿਹਾ, ਇਹ ਵੀ ਵਾਰਿਸ ਸ਼ਾਹ ਨੇ ਲਿਖਿਆ। ਹਾਂਜੀ, ਤੇ ਛੋਟਾ ਜਿਹਾ ਕਈ ਵਾਰੀ ਫਤੂਰ ਅਸੀਂ ਆਪਣੀ ਹੈ ਜਾਂ ਆਪਣੇ ਤਕੱਬਰ ਜਾਂ ਮੇਰੇ ਵਰਗਾ ਕਿਹੜਾ, ਤੇ ਬੰਦੇ ਦੀ ਕੀ ਔਕਾਤ ਹੈ, ਬੰਦੇ ਦੇ ਸਾਰੇ ਹੀ ਤੁਹਾਨੂੰ ਪਤਾ ਸਾਹ ਨਾ ਆਏ ਤੇ ਅੱਲਾ ਤੇਰੀ ਯਾਰੀ। ਹਾਂਜੀ, ਤੇ ਜਿਹੜੀਆਂ ਗੋਲੀਆਂ ਨੇ ਉਹ ਤੇ ਤੁਹਾਨੂੰ ਪਤਾ ਉਹ ਤੇ ਅੰਨੀ ਬੋਲੀ ਹੁੰਦੀ ਹੈ, ਤੇ ਉਹ ਤੇ ਨਾ ਕੋਈ ਸੁਣਦੀ ਏ ਤੇ ਨਾ ਉਹ ਕਿਸੇ ਨੂੰ ਪਛਾਣਦੀ ਏ। ਮਾਲਕ ਦੀ ਕਲਾਸ਼ਨਕੋਫ ਫੜ ਕੇ ਤੇ ਉਹਨੂੰ ਫੈਰ ਕੱਢ ਮਾਰ ਦੋ, ਰਾਈਫਲ ਨੇ ਇਨਕਾਰ ਤੇ ਨਹੀਂ ਕਰ ਦੇਣਾ ਪਏ ਨੇ ਮੈਨੂੰ ਇੰਨੇ ਲੱਖ ਦੀ ਲੈ ਕੇ ਆਂਦਾ। ਹਾਂਜੀ, ਵਾਹ ਵਾਹ।
ਤੋ ਜਿਹੜਾ ਹਥਿਆਰ ਇਹ ਪਛਾਣ ਹੀ ਨਹੀਂ ਕਰ ਸਕਦਾ, ਜੀ। ਉਹਨਾਂ ਹਥਿਆਰਾਂ ਦੀ ਵਰਤਨ ਦੀ ਥਾਂ ਪਿਆਰ ਮੁਹੱਬਤ ਦੇ ਹਥਿਆਰ ਵਰਤੋ। ਵਾਹ। ਹਾਂਜੀ, ਮੁਹੱਬਤਾਂ ਦੇ ਹਥਿਆਰ ਵਰਤੋ, ਇੱਕ ਦੂਜੇ ਦੇ ਦਿਲ 'ਚ ਆਪਣੀ ਜਗ੍ਹਾ ਬਣਾਓ ਤਾਂ ਕਿ ਲੋਕ ਮਤਲਬ ਇਹ ਕਿ ਦਿਲੋਂ ਤੁਹਾਡਾ ਇਤਰਾਮ ਕਰਨ ਤੇ ਆਦਰ ਕਰਨ। ਅਵੇ ਤੇ ਉਹਨਾਂ ਤੁਸੀਂ ਆ ਸਾਨੂੰ ਲੋਕੀ ਐਡੀ ਐਡੀ ਦੂਰੋਂ ਫੋਨ ਕਰਦੇ, ਜਨਾਬ ਅਸੀਂ ਜਿੱਦਣ ਪਾਕਿਸਤਾਨ ਆਏ ਤੁਹਾਡੇ ਦਰਸ਼ਨ ਕਰਨ ਲਈ ਜ਼ਰੂਰ ਆਉਣਾ ਹੈ। ਵਾਹ, ਵਾਹ। ਤੇ ਦੂਰੋਂ ਦੂਰੋਂ ਸੱਜਣ ਤੇ ਯਾਰ ਅਸੀਂ ਉਹਨਾਂ ਨੂੰ ਕੀ ਦਿੰਦੇ ਆ? ਹਾਂ। ਸਿਰਫ ਇਹ ਹੀ ਹੈ ਨਾ ਕਿ ਅਸੀਂ ਕੋਈ ਆਪਣੀ ਬੋਲੀ ਦੇ ਦੋ ਬੋਲ ਜਾਂ ਕੋਈ ਪਿਆਰ ਦੀਆਂ ਗੱਲਾਂ। ਸਰ ਤੁਸੀਂ ਵੇਖੋ ਆਪਣੀ ਮਾਂ ਬੋਲੀ ਦੀ ਖਿਦਮਤ ਕਰਦੇ ਹੋ ਔਰ ਤੁਸੀਂ ਆਪਣੀ ਮਾਂ ਬੋਲੀ 'ਚ ਹਮੇਸ਼ਾ ਗੱਲ ਹੀ ਉਹ ਕੀਤੀ ਹੈ ਜਿਹਦੇ ਨਾਲ ਅਗਲੇ ਦਾ ਵੀ ਭਲਾ ਹੀ ਹੋਵੇ। ਹਾਂਜੀ ਯਾਨੀ ਹਾਂਜੀ ਨਬੀ ਪਾਕ ਦੀ ਉਮਤ, ਸਾਡੀ ਆਪਣੀ ਪਿਆਰੇ ਨਬੀ ਪਾਕ ਦੀ ਉਮਤ ਮੁਸਲਮਾਨ ਕੀ ਤੇ ਬਾਬਾ ਜੀ ਗੁਰੂ ਨਾਨਕ ਦੇਵ ਦੇ ਮੰਨਣ ਵਾਲੇ ਕੀ, ਸਿੱਖ ਭਰਾ ਸਾਡੇ, ਮਸੀਹੀ ਭਰਾ, ਤੁਸੀਂ ਵੇਖੋ ਬਾਈਵਾ ਸਾਹਿਬ, ਸਾਡਾ ਤੇ ਮਕਸਦ ਹੀ ਇੱਕ ਹੁੰਦਾ ਨਾ ਕਿ ਪੰਜਾਬ ਦਾ ਕੋਈ ਵੀ ਬੰਦਾ ਕਿਸੇ ਵੀ ਧਰਮ ਨਾਲ ਤਲਕ ਸਾਡੇ ਆਪਣੇ ਨੇ, ਉਹ ਸਾਡੇ ਸਾਡਾ ਹੀ। ਆਪਣੇ ਨੇ। ਹਾਂਜੀ, ਪੰਜਾਬ ਦਾ ਜਿਵੇਂ ਤੇ ਸਾਡਾ ਆਪਣਾ ਸਾਡੀ ਤੇ ਅਸੀਂ ਤੇ ਗੱਲ ਹੀ ਸਰ ਇਹ ਹੀ ਕਰਨੇ ਆ। ਜੈ, ਹੁਣ ਜੈ। ਸਰਬਜੀਤ ਭਾਈ ਨੇ ਜਿਹੜਾ ਸਾਨੂੰ ਅਖਾਣ ਭਿਜਵਾਇਆ ਹੈ, ਜੈ ਜੈ ਜੈ। ਦੇਖੋ ਨਾ ਇਹਦੇ ਪਿੱਛੇ ਵਾਕਿਆ ਯਾਦ ਆ ਗਿਆ। ਹਾਂਜੀ ਔਰ ਹਾਂਜੀ ਤੁਹਾਡੀ ਆਪਣੀ ਉਹ ਬਰਾਦਰੀ ਸੀ ਔਰ ਤੁਸੀਂ ਕਿੰਨਾ ਸੋਹਣਾ ਫਿਰ ਦੱਸਿਆ ਵੀ ਹੈ ਕਿ ਇੱਕ ਨਿੱਕੀ ਜਿਹੀ ਸਿਰਫ ਟਾਇਰ ਕਿਉਂ ਨਹੀਂ ਤੂੰ ਸਾਡਾ ਖੜਿਆ ਤੇ ਤੂੰ ਉਹਨਾਂ ਦੇ ਪ੍ਰਾਹੁਣੇ ਕਿਉਂ ਲੈ ਗਿਆ। ਇਹ ਕੋਈ ਵਾਕਿਆਤ ਤਾਂ ਨਹੀਂ ਨਾ ਹੁੰਦੇ। ਤੇ ਜੇ ਆਪਸ ਵਿੱਚ ਭਰਾ ਸਨ, ਜੇ ਵੱਡੇ ਚੌਰੀ ਮਮਦਲਾ ਇਹੀ ਸੋਚ ਲੈਂਦਾ ਕਿ ਚੱਲ ਯਾਰ ਪਹਿਲੇ ਸਾਡੇ ਪ੍ਰਾਹੁਣੇ ਆਏ ਸਨ, ਮੇਰੇ ਲੱਗਦਿਆਂ ਦੇ ਹੀ ਘਰ ਆਏ ਸਨ, ਤਾਏ ਦੇ ਪ੍ਰਾਹੁਣੇ ਸਨ, ਤਾਏ ਦੇ ਪ੍ਰਾਹੁਣੇ ਆਏ। ਗੱਲ ਤੇ ਕੋਈ ਵੀ ਨਹੀਂ ਸੀ, ਗੱਲ ਤੇ ਕੋਈ ਵੀ ਨਹੀਂ ਸੀ, ਲੇਕਿਨ ਉਹ ਮਤਲਬ ਇਹ ਹੈ ਕਿ ਬਸ ਐਸੀ ਹੋਣੀ ਨਹੀਂ, ਉੱਥੇ ਫਿਰ ਲੀੜੇ ਲਾ ਕੇ ਨੱਚੀ। ਓਏ ਹੋਏ ਹੋਏ ਹੋਏ, ਤੋਬਾ ਤੋਬਾ, ਵਾਕਈ ਜੀ ਬੜਾ ਉੱਥੇ ਬਹੁਤ ਜ਼ਿਆਦਾ ਹੀ ਜਾਨੀ ਨੁਕਸਾਨ ਹੋਇਆ, ਬਹੁਤ ਜ਼ਿਆਦਾ। ਔਰ ਫਿਰ ਪਿਆਰਿਓ ਵੇਖੋ ਨਾ ਜੀ, ਗੱਲ ਵੀ ਤੁਹਾਨੂੰ ਜਾਣ ਕੇ ਮੈਂ ਬਾਈਵਾ ਸਾਹਿਬ ਕੋਲੋਂ ਸੁਣਵਾਈ ਕਿ ਬਾਈਵਾ ਸਾਹਿਬ ਉਹ ਵਾਕਿਆ ਤਾਂ ਸੁਣਾਓ ਕਿ 50 ਕਤਲ ਹੋ ਗਏ ਸੱਕੇ। ਵੇਖੋ ਨਾ ਬਾਈਵਾ ਸਾਹਿਬ ਕਹਿੰਦੇ ਨੇ ਕਿ ਸੱਕੇ ਚਾਚੇ ਤਾਏ ਦੇ ਆਪਸ ਵਿੱਚ, ਤੇ ਅਨਾ ਜਾਂ ਨਖਵਤ ਜਾਂ ਤਕੱਬਰ ਜਾਂ ਆਕੜ ਜਾਂ ਗਰੂਰ ਜਿੱਥੇ ਆ ਜਾਂਦਾ ਨਾ ਜੀ, ਹੰਕਾਰ ਜਿੱਥੇ ਅਸੀਂ ਖਲੋ ਜਾਂਦੇ ਆ ਵੀ ਨਹੀਂ ਧੌਣ ਇੰਝ ਹੀ ਰੱਖਣੀ ਹੈ, ਨੀਵੀਂ ਨਹੀਂ ਜ਼ਰਾ ਵੀ ਕਰਨੀ, ਉੱਥੋਂ ਅੱਗੇ ਫਿਰ ਪਿਆਰਿਓ ਫਨਾਹ ਸ਼ੁਰੂ ਹੋ ਜਾਂਦੀ ਹੈ, ਤਬਾਹੀ ਸ਼ੁਰੂ ਹੋ ਜਾਂਦੀ ਹੈ। ਤੇ ਜੇ ਥੋੜਾ ਜਿਹਾ ਬੰਦਾ ਦਿਲ ਵੱਡਾ ਕਰ ਲਵੇ, ਇੰਨਾ ਹੀ ਸਮਝ ਲਵੇ ਕਿ ਕੋਈ ਗੱਲ ਨਹੀਂ ਯਾਰ, ਮੇਰਾ ਲੱਗਦਾ ਜੇ ਇਹਦੀ ਥੋੜੀ ਦੇਰ ਲਈ ਗੱਲ ਉੱਚੀ ਹੋ ਜਾਏਗੀ ਜਾਂ ਇਹਨੂੰ ਮੈਂ ਪਹਿਲੇ ਰਸਤਾ ਦੇ ਦਿਆਂ ਤੇ ਕੀ ਮੇਰਾ ਵਿਗੜ ਚੱਲਾ, ਮੈਂ ਉਦੋਂ ਜ਼ਰਾ ਮਗਰੋਂ ਟੁਰ ਜਾਗਾ। ਪਰ ਅਸੀਂ ਇੰਨਾ ਵੀ ਨਹੀਂ ਕਰਦੇ। ਇਸ ਅਖਾਣ ਵਿੱਚ ਦੱਸਿਆ ਹੀ ਗਿਆ ਹੈ ਭਈ ਗੁੜ ਦੇ ਕੇ ਜਿਹੜਾ ਕੰਮ ਹੋ ਜਾਵੇ ਉੱਥੇ ਮੌਹਰਾ ਨਹੀਂ ਕਿਸੇ ਨੂੰ ਦੇਣਾ ਚਾਹੀਦਾ। ਯਾਨੀ ਪਿਆਰ ਮੁਹੱਬਤ ਨਾਲ ਜੋ ਇੱਕ ਮਸਲਾ ਹੱਲ ਹੋ ਸਕਦਾ ਹੈ ਤੇ ਉਹਦੇ ਵੱਲ ਪਹਿਲੇ ਗੌਰ ਕਰਨਾ ਚਾਹੀਦਾ, ਪਿਆਰ ਮੁਹੱਬਤ ਨੂੰ ਔਰ ਆਲਾ ਇਖਲਾਕ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ, ਥੋੜਾ ਜਿਹਾ ਨਿਆਉ ਜਾਣਾ ਚਾਹੀਦਾ। ਅਦਰਵਾਈਜ਼ ਤੁਹਾਨੂੰ ਦੱਸਿਆ ਅੱਗੇ ਵੀ ਤੁਹਾਡੀ ਖਿਦਮਤ ਵਿੱਚ ਕਿ ਅਸਾਂ ਸਾਰੀ ਜ਼ਿੰਦਗੀ ਸਹਾਫਤ ਕੀਤੀ ਹੈ। ਬਾਈਵਾ ਸਾਹਿਬ ਵੀ ਜਹਾਂ ਗਰਦ ਨੇ, ਮਾਸ਼ਾਅੱਲਾ, ਉਹਨਾਂ ਨੇ ਦੁਨੀਆ ਨੂੰ ਬੜੇ ਇੱਕ ਵਾਇਜ਼ ਔਰ ਇੱਕ ਦਨਾ ਬੰਦੇ ਦੀ ਅੱਖ ਨਾਲ ਵੇਖਿਆ। ਸੋ ਅਸਾਂ ਕਦੀ ਆਪਣੀ ਹਯਾਤੀ 'ਚ ਨਹੀਂ ਜੇ ਵੇਖਿਆ ਕਿ ਗਰੂਰ ਦਾ ਸਿਰ ਕਦੀ ਉੱਚਾ ਆਇਆ ਹੋਵੇ। ਉਹ ਵਕਤੀ ਤੌਰ ਤੇ ਕਿਸੇ ਨੂੰ ਮਾਰ ਲੈਗਾ, ਲੇਕਿਨ ਫਿਰ ਅਸਾਂ ਵੇਖਿਆ ਬੜੀਆਂ ਚਿਦਰਾਵਾਂ ਤੇ ਵੱਡੇ ਪੱਗਬੰਨ ਜਦੋਂ ਅੰਦਰ ਜੇਲ੍ਹਾਂ 'ਚ ਟੁਰ ਜਾਂਦੇ ਨੇ, ਮਗਰੋਂ ਟੱਬਰ ਰੁਲ ਜਾਂਦੇ ਨੇ, ਜ਼ਮੀਨਾਂ ਵਕੀਲ ਖਾ ਜਾਂਦੇ ਨੇ, ਸ਼ਰੀਕ ਆ ਉੱਤੇ ਚੜ੍ਹਦੇ ਨੇ, ਧੀਆਂ ਪੁੱਤਰ ਰੁਲ ਜਾਂਦੇ ਨੇ, ਬੱਚੇ ਪੜ੍ਹ ਨਹੀਂ ਸਕਦੇ ਤੇ ਬੇੜਾ ਹੀ ਗਰਕ ਹੋ ਜਾਂਦਾ। ਬਾਈਵਾ ਸਾਹਿਬ ਸਾਡੇ ਇੱਕ ਬੜੇ ਹੀ ਮੁਹਤਰਮ ਤੇ ਬੜੇ ਸਾਡੇ ਮੁਅੱਕਰ ਵਿਊਅਰ ਨੇ, ਰਹਿਮਤ ਅਲੀ ਮਲਕ ਸਾਹਿਬ, ਜੀ, ਉਹਨਾਂ ਦਾ ਨਾਂ ਹੈ ਜੀ, ਤੇ ਲਾਹੌਰ ਮਾਸ਼ਾਅੱਲਾ ਰਹਿੰਦੇ ਨੇ, ਜੀ, ਬੜੇ ਵੱਡੇ ਆਰਕੀਟੈਕਚਰ ਰਹੇ ਨੇ। ਨਈਅਰ ਅਲੀ ਦਾਦਾ ਤੁਸੀਂ ਨਾਂ ਸੁਣਿਆ, ਜੀ, ਪਾਕਿਸਤਾਨ ਦੇ ਵੱਡੇ ਸ਼ਹਿਰਾਂ 'ਚ ਵੱਡੀਆਂ ਸ਼ਾਹਕਾਰ ਬਿਲਡਿੰਗ ਹਾਂਜੀ ਉਹ ਬਣਾਈਆਂ ਹੋਈਆਂ ਨੇ। ਨਈਅਰ ਅਲੀ ਦਾਦਾ ਦੇ ਨਾਲ ਕੰਮ ਕਰਦੇ ਸਨ ਸਾਡੇ ਮਲਕ ਸਾਹਿਬ ਵੀ, ਤੇ ਬੜੇ ਵੱਡੇ ਪੰਜਾਬੀ ਦਾਨ ਨੇ ਤੇ ਪੰਜਾਬੀ ਦੇ ਬੜੇ ਆਸ਼ਕ ਨੇ ਜੀ, ਮਾਸ਼ਾਅੱਲਾ, ਤੁਹਾਡੇ ਬੜੇ ਆਸ਼ਕ ਨੇ। ਬੜਾ ਸਾਡਾ ਪ੍ਰੋਗਰਾਮ ਵੇਂਦੇ ਨੇ ਸ਼ੌਕ ਨਾਲ। ਜੀ ਉਹਨਾਂ ਜਨਾਬ ਅਖਾਣ ਭਜਵਾਇਆ ਜੀ ਵੀ ਜਿਹੜਾ ਜਾਣੇ ਆਪ ਨੂੰ ਉਹਦੇ ਜਾਣੋ ਮਾਈ ਬਾਪ ਨੂੰ। ਹਾਂਜੀ, ਇਹਦੇ ਚ ਨਾ ਜਿਹੜਾ ਰਵਈਏ ਦੀ ਗੱਲ ਦੱਸੀ ਹੈ ਵੀ ਜਿਹੜਾ ਬੰਦਾ ਤੁਹਾਡੀ ਜਾਣੇ ਦਾ ਮਤਲਬ ਰਿਸਪੈਕਟ ਕਰੇ, ਇੱਜ਼ਤ ਕਰੇ, ਤੁਹਾਡਾ ਆਦਰ ਕਰੇ ਜੀ, ਤੁਸੀਂ ਜਾਓ ਤੇ ਉਹਨੂੰ ਤੁਹਾਨੂੰ ਹੱਸ ਕੇ ਮਿਲੇ, ਉੱਠ ਕੇ ਮਿਲੇ, ਤੁਹਾਨੂੰ ਚਾਹ ਪਾਣੀ ਪੁੱਛੇ, ਜੀ, ਹਾਂਜੀ, ਤੇ ਤੁਸੀਂ ਉਹਦੇ ਮਾਪਿਓ ਦੀ ਵੀ ਇੱਜ਼ਤ ਕਰੋ।
ਵਾਹ ਵਾਹ ਇਹ ਨਾ ਸਮਝੋ ਵੀ ਮੇਰੇ ਕੋਲ ਡਰਦੇ ਆ ਮੈਨੂੰ ਜਾਣਦਾ ਜਾਂ ਮੇਰੀ ਮਤਲਬ ਇੱਜ਼ਤ ਪਿਆ ਕਰਦਾ ਹੈ। ਉਹ ਤੇ ਤੁਹਾਡੀ ਮਤਲਬ ਇਹ ਕਿ ਇੱਕ ਅੱਛਾ ਇਨਸਾਨ ਸਮਝਦੇ ਆ ਜਾਂ ਅੱਲਾ ਦੀ ਮਖਲੂਕ ਸਮਝਦੇ ਆ ਇੱਜ਼ਤ ਕਰ ਰਿਹਾ ਹੈ, ਤੇ ਤੁਹਾਡੇ ਤੇ ਵੀ ਫਰਜ਼ ਹੁੰਦਾ ਹੈ ਕਿ ਤੁਸੀਂ ਉਹਦੇ ਮਾਂ-ਬਾਪ ਦੀ ਵੀ ਉਨੀ ਇੱਜ਼ਤ ਕਰੋ। ਵਾਹ ਵਾਹ ਹਾਂਜੀ, ਵਾਹ ਉਹਦੇ ਜਾਣੀਏ ਮਾਈ ਬਾਪ ਨੂੰ ਕਿ ਉਹਦੇ ਮਾਂ-ਬਾਪ ਦੀ ਵੀ ਉਨੀ ਇੱਜ਼ਤ ਕਰੋ। ਔਰ ਖੁਦਾ ਦਾ ਵੀ ਇਹੀ ਹੁਕਮ ਹੈ ਕਿ ਜਿਹੜਾ ਬੰਦਾ ਤੁਹਾਡੇ ਨਾਲ ਬਹੁਤ ਅੱਛਾ, ਉਹ ਤੇ ਆਨੇ ਨੇ ਬੁਰੇ ਨਾਲ ਵੀ ਭਲਾ ਕਰ। ਹਾਂਜੀ, ਅੱਛਾ ਵੇਖੋ ਨਾ ਕਿੰਨੀ ਕੁ ਫਰਕ। ਕੋਈ ਆਖੇ ਓਏ, ਤੁਸੀਂ ਆਖੋ ਜੀ ਭਾਈ ਸਾਹਿਬ। ਤਾਂ ਮੇਰਾ ਖਿਆਲ ਹੈ ਜੇ ਉਹ ਕਿਸੇ ਹਲਾਲ ਦਾ ਤੁਖਮ ਹੈ ਤੇ ਅੱਗੋਂ ਉਹ ਆਪਣੇ ਓਏ ਨੂੰ ਜੀ ਚ ਬਦਲ ਲਏਗਾ ਜੇ ਕਿਸੇ ਚੰਗੇ ਦਾ ਦੁੱਧ ਪੀਤਾ ਸੋ। ਵਾਹ ਵਾਹ ਹਾਂਜੀ, ਵਾਹ ਵਾਹ। ਤੋ ਇਸ ਵਾਸਤੇ ਬਦੀ ਨੂੰ ਅੱਛਾਈ ਨਾਲ ਖਤਮ ਕੀਤਾ ਜਾ ਸਕਦਾ ਹੈ, ਬੁਰਾਈ ਨੂੰ ਬੁਰਾਈ ਨਾਲ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਵਾਹ ਵਾਹ। ਲੜਾਈ ਨੂੰ ਲੜਾਈ ਨਾਲ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਵਾਹ ਦੋ ਜੰਗੇ ਵੱਡੀਆਂ ਜੰਗਾਂ ਹੋਈਆਂ, ਜੰਗੇ ਅਜ਼ੀਮ ਪਹਿਲੀ ਤੇ ਦੂਜੀ, ਅਖੀਰ ਸੁਲ੍ਹਾ ਤੇ ਗੱਲ ਮੁੱਕੀ। ਵਾਹ ਹਾਂਜੀ, ਤੇ ਜੇ ਇੰਨਾ ਕੁਝ ਬੰਦੇ ਮਾਰ ਗਏ, ਇੰਨਾ ਕੁਝ ਨੁਕਸਾਨ ਕਰਕੇ ਤੇ ਫੇਰ ਸੁਲ੍ਹਾ ਹੀ ਹੋਣੀ ਹੈ, ਤੇ ਯਾਰ ਬੰਦਾ ਪਹਿਲੇ ਹੀ ਸੁਲ੍ਹਾ ਵਾਲੇ ਪਾਸੇ ਟੁਰ ਪਵੇ। ਤੇ ਅੱਲਾ ਦੀ ਮਖਲੂਕ ਬੇਗੁਨਾਹ ਲੋਕਾਂ ਨੂੰ ਤੇ ਮਤਲਬ ਨਾ ਜ਼ਨਾਨੀਆਂ ਲੋਕਾਂ ਦੀਆਂ ਰੰਡੀਆਂ ਕਰੋ, ਨਾ ਬਾਲ ਯਤੀਮ ਕਰੋ। ਹਾਂਜੀ ਹਾਂਜੀ ਜਾ। ਵਾਹ ਜੀ ਵਾਹ। ਲੋ ਜੀ ਪਿਆਰੇ ਵੇਖਣ ਵਾਲਿਓ, ਮਲਕ ਸਾਹਿਬ ਨੇ ਵੇਖੋ ਕਿੱਡਾ ਦਾਨਿਸ਼ ਭਰਿਆ ਖਾਨ ਭਜਵਾਇਆ ਵੀ ਜਿਹੜਾ ਜਾਣੇ ਆਪ ਨੂੰ ਉਹਦੇ ਜਾਣੋ ਮਾਈ ਬਾਪ ਨੂੰ। ਯਾਨੀ ਵੇਖੋ ਦੋ ਗੱਲਾਂ ਨੇ ਇਸ ਬੜੇ ਹੀ ਪਿਆਰੇ ਅਖਾਨ ਦੇ ਵਿੱਚ। ਇੱਕ ਤੇ ਇਹ ਸਬਕ ਸਾਨੂੰ ਦਿੱਤਾ ਗਿਆ ਨਾ ਜੀ ਕਿ ਜਿਹੜਾ ਤੁਹਾਡੀ ਇੱਜ਼ਤ ਕਰਦਾ ਹੈ ਤੁਸੀਂ ਉਹਦੇ ਹੀ ਵੱਧ ਕੇ ਇੱਜ਼ਤ ਕਰੋ, ਉਹਦੇ ਨਾਲੋਂ ਵੀ ਤੁਸੀਂ ਵੱਧ ਕੇ ਉਹਦੀ ਇੱਜ਼ਤ ਕਰੋ। ਮਾਈ ਬਾਪ ਨੂੰ ਮਤਲਬ ਕਿ ਉਹ ਤੇ ਤੁਹਾਡੇ ਤੱਕ ਇੱਜ਼ਤ ਕਰਨ ਆਇਆ ਨਾ, ਤੁਸੀਂ ਵਾਪਸੀ ਦੇ ਵਿੱਚ ਪਰਤਾਵੇ ਦੇ ਵਿੱਚ ਨਾ ਸਿਰਫ ਉਹਦੀ ਇੱਜ਼ਤ ਕਰੋ ਬਲਕਿ ਉਹਦੇ ਮਾਂ-ਬਾਪ ਦੀ ਵੀ ਇੱਜ਼ਤ ਕਰੋ। ਔਰ ਦੂਸਰੀ ਗੱਲ ਹੈ ਵੇ ਕਿ ਉਹਦੇ ਮਾਂ-ਬਾਪ ਦੀ ਤਾਂ ਵੀ ਇੱਜ਼ਤ ਕਰੋ। ਮੈਂ ਤੇ ਇਹ ਸਮਝਣਾ ਕਿ ਖਾਨ 'ਚ ਵੀ ਦੱਸਿਆ ਗਿਆ ਵੀ ਉਹਦੇ ਮਾਂ-ਬਾਪ ਦੀ ਇਸ ਲਈ ਵੀ ਇੱਜ਼ਤ ਕਰੋ ਕਿ ਚੰਗੇ ਮਾਂ-ਬਾਪ ਨੇ ਤੇ ਉਹਨੂੰ ਚੰਗੀ ਤਰਬੀਅਤ ਦਿੱਤੀ ਹੈ ਤੇ ਤਾਂ ਹੀ ਉਹ ਤੁਹਾਡੀ ਵੀ ਇੱਜ਼ਤ ਪਿਆ ਕਰਦਾ, ਹੋਰਾਂ ਦੀ ਵੀ ਯਕੀਨਨ ਕਰਦਾ ਹੋਏਗਾ। ਬਾ ਅਖਲਾਕ ਹੈ, ਖੁਸ਼ ਗੁਫ਼ਤਾਰ ਹੈ, ਅੱਛੀ ਤਰ੍ਹਾਂ ਬੋਲਦਾ ਹੈ, ਪਿਆਰ ਨਾਲ ਬੋਲਦਾ ਹੈ। ਇਹ ਮਾਪਿਆਂ ਦੀ ਤਰਬੀਅਤ ਦਾ ਹੀ ਸਿਲਾ ਹੁੰਦਾ ਹੈ। ਸੋ ਪਿਆਰਿਓ, ਇਹਦੇ ਵਿੱਚ ਆਖਿਆ ਇਹ ਹੀ ਗਿਆ ਕਿ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਮੁਆਸ਼ਰਤੀ ਜ਼ਿੰਦਗੀ ਦੇ ਵਿੱਚ ਵਰਤਾਰਾ ਰੱਖੋ। ਪਿਆਰਿਓ ਵੇਖੋ ਨਾ, ਸਾਡਾ ਮੁਆਸ਼ਰਾ ਦੇਸ਼ ਪੰਜਾਬ ਦਾ ਵਸੇਬ ਏਡਾ ਖੂਬਸੂਰਤ ਸੀ ਕਿ ਕਦੀ ਕਿਸੇ ਦੇ ਘਰ ਕਿਸੇ ਨੇ ਕੋਈ ਸ਼ੈ ਪੱਕੀ ਭੇਜ ਦੇਣੀ। ਮਿਸਾਲ ਦੇ ਤੌਰ ਤੇ ਮੈਨੂੰ ਯਾਦ ਹੈ ਵੀ ਕਿਸੇ ਵੱਲੋਂ ਕੋਈ ਚੀਜ਼ ਨਿਆਜ਼ ਪੱਕੀ ਹੋਈ, ਕੋਈ ਜ਼ਰਦਾ ਕੋਈ ਸ਼ੈ ਆ ਜਾਣੀ ਸਾਡੇ ਘਰ, ਤੇ ਸਾਡੀ ਵਾਲਦਾ ਨੇ ਕਦੀ ਖਾਲੀ ਉਹਨਾਂ ਦਾ ਭਾਂਡਾ ਪਿਛਾ ਨਹੀਂ ਸੀ ਪਰਤਾਇਆ। ਕੋਈ ਨਾ ਕੋਈ ਜਿਹੜੀ ਆਪਣੇ ਘਰ ਸ਼ੈ ਪੱਕੀ ਹੋਣੀ ਨਾ, ਉਹ ਫਟਾਫਟ ਉਸ ਥਾਲੀ ਵਿੱਚ ਜਾਂ ਉਸ ਕੌਲੀ 'ਚ ਧਰ ਦੇਣੀ, ਹੋਰ ਕੁਛ ਨਾ ਹੋਣਾ। ਤੇ ਮੈਨੂੰ ਇਹ ਵੀ ਯਾਦ ਹੈ ਇੱਕ ਦਫਾ ਮੇਰੀ ਵਾਲਦਾ ਨੇ ਗੁੜ ਦੀਆਂ 2 ਰੋੜੀਆਂ ਹੀ ਰੱਖ ਦਿੱਤੀਆਂ। ਗੁੜ ਸਾਡੇ ਘਰ ਪਿਆ ਸੀ। ਯਾਨੀ ਦੇਖੋ ਨਾ, ਮੁਹੱਬਤਾਂ ਦੇ ਇੱਕ ਦੂਜੇ ਨਾਲ ਵਟਾਂਦਰੇ ਹੁੰਦੇ ਸਨ। ਇਹ ਐਸਾ ਦੇਸ਼ ਸੀ। ਲੇਕਿਨ ਬਦਕਿਸਮਤੀ ਦੇ ਨਾਲ ਅੱਗੋਂ ਫਿਰ ਹਾਲਾਤ ਐਸੇ ਬਣਦੇ ਗਏ, ਜਿਉਂ-ਜਿਉਂ ਨੌ ਦੌਲਤੀਏ ਪ੍ਰਵਾਨ ਚੜੇ, ਲੋਕਾਂ ਕੋਲ ਰੁਪਈਏ ਆ ਗਏ, ਫਿਰ ਦੌਲਤ ਦੀ ਮਾਲੋ ਜ਼ਰ ਦੀ ਕਦਰ ਹੋ ਗਈ, ਇਨਸਾਨਾਂ ਦੀ ਕਦਰ ਇੱਜ਼ਤ ਪਿੱਛੇ ਹੁੰਦੀ ਗਈ। ਇਹ ਸਾਡੇ ਵਡਕਿਆਂ ਨੇ ਮਤਾਂ ਵਾਲੀਆਂ ਗੱਲਾਂ ਬਣਾਈਆਂ ਸਨ ਭਈ ਜਿਹੜਾ ਤੁਹਾਡੀ ਇੱਜ਼ਤ ਕਰਦਾ ਵੱਧ ਕੇ ਉਹਦੀ ਇੱਜ਼ਤ ਕਰੋ, ਤੁਸੀਂ ਵੀ ਉਹਦੇ ਨਾਲੋਂ ਵੱਧ ਕੇ ਪਰਤਾਵਾ ਦਿਓ। ਬਾਈਵਾ ਸਾਹਿਬ ਵੇਖੋ ਨਾ, ਅੱਜ ਦੋਵੇਂ ਹੀ ਖਾਨ ਬੜੇ ਹੀ ਪਿਆਰੇ ਸਾਡੇ ਮਿੱਤਰਾਂ ਕੱਲੇ ਨੇ। ਇਹ ਜਿਹੜਾ ਹੁਣ ਮਲਕ ਸਾਹਿਬ ਹੋਰਾਂ ਕੱਲਿਆ ਵੇਖੋ ਨਾ, ਇਹ ਤੇ ਪਿਆਰ ਤੇ ਮੁਹੱਬਤਾਂ ਦੇ ਆਪਸ ਵਿੱਚ ਵਟਾਂਦਰਿਆਂ ਦੀ ਸਾਨੂੰ ਤਲਕੀਨ ਕਰਦਾ ਜੀ। ਤੇ ਇਹ ਕਿੱਥੇ ਸਾਡੀਆਂ ਉਹ ਰਸਮਾਂ ਗਈਆਂ ਜਿਵੇਂ ਮੈਂ ਹੁਣੇ ਗੱਲ ਸੁਣਾਈ ਹੈ। ਯਕੀਨਨ ਤੁਹਾਡੇ ਘਰਾਂ 'ਚ ਵੀ ਇਹੀ ਰਿਵਾਜ ਸਨ। ਅਗਰ ਤੁਹਾਡੇ ਘਰ ਵੇਖੋ ਜੀ, ਤੁਹਾਡੇ ਕਿਸੇ ਅਜ਼ੀਜ਼ ਰਿਸ਼ਤੇਦਾਰ ਨੇ ਕੋਈ ਸੁਗਾਤ ਕੱਢੀ ਹੈ ਤੇ ਬਾਈਵਾ ਸਾਹਿਬ ਤੁਸੀਂ ਅੱਗੋਂ ਪਰਤਾਵੇ 'ਚ ਯਕੀਨਨ ਭੇਜਦੇ ਸੋ। ਹੁਣ ਇਹ ਰਿਵਾਜ ਕਿੱਥੇ ਗਏ ਸਾਡੇ? ਇਹ ਨਾ ਜੀ ਡਾਕਟਰ ਸਾਹਿਬ, ਪਿਆਰ ਮੁਹੱਬਤਾਂ ਦੀ ਧਰਤੀ ਸੀ ਜੀ ਜੀ। ਔਰ ਇਹ ਸਾਰਾ ਕੁਝ ਪੁੰਗਰਦਾ ਸੀ ਆਪਣੀ ਜ਼ਬਾਨ ਜਿਹੜੀ ਸੀ ਉਹਦੇ ਨਾਲ ਮੁਹੱਬਤ ਚੋਂ। ਵਾਹ ਵਾਹ। ਉਹ ਜਿਹੜੀ ਬਜ਼ੁਰਗਾਂ ਕੋਲ ਸੀ ਗੱਲਾਂ ਸਿੱਖਦੇ ਸਾਂ, ਦਾਦਿਆਂ ਕੋਲ ਬਹਿਣਾ, ਪਿਓਾਂ ਕੋਲ ਬਹਿਣਾ, ਵਡੇਰੀ ਉਮਰ ਦੇ ਬੰਦਿਆਂ ਦਾ ਆਦਰ ਸਤਿਕਾਰ ਕਰਨਾ ਤੇ ਆਖਣਾ ਕਿ ਮੰਜੀ ਦੇ ਉਤਲੇ ਪਾਸੇ ਨਹੀਂ ਬਹਿਣਾ, ਛੋਟਾ ਪੁਆਂਦਾ ਲਵੇਗਾ। ਹਾਂਜੀ। ਅੱਛਾ,
ਇਹ ਚੀਜ਼ਾਂ ਸਾਡਾ ਉਹ ਵਸੇਬ ਤੇ ਸਾਡੀ ਜ਼ਬਾਨ ਸਿਖਾਉਂਦੀ ਸੀ। ਵਾਹ ਇਹਨਾਂ ਨੇ 1849 ਤੋਂ ਬਾਅਦ ਸਾਡੇ ਕੋਲ ਬੋਲੀ ਖੋਲੀ ਤੇ ਸਾਡੇ ਧੰਗਾੜਿਆਂ ਦੇ ਉੱਤੇ ਮਤਲਬ ਉਬੜ ਬੋਲੀਆਂ ਦੀ ਪੰਡ ਲਿਆ ਕੇ ਲੱਦ ਦਿੱਤੀ ਧੱਕੋ ਜ਼ੋਰੀ, ਜੀ ਜਿਹੜੀ ਸਾਡੀ ਧਰਤੀ ਦੀ ਬੋਲੀ ਨਹੀਂ ਸੀ, ਵਾਹ ਜਿਹਦੇ ਨਾਲ ਸਾਡੀ ਮਾਂ ਪਿਓ ਦੀ ਸਾਂਝ ਕੋਨੀ ਸੀ, ਆਇਆ ਹਾਏ ਜਿਹਦੇ ਵਿੱਚ ਅਸੀਂ ਆਪਣੀ ਮਾਂ ਨਾਲ ਗੱਲ ਨਹੀਂ ਕਰ ਸਕਦੇ, ਪਿਓ ਨਾਲ ਨਹੀਂ ਕਰ ਸਕਦੇ, ਦਾਦੇ ਨਾਲ ਨਹੀਂ ਕਰ ਸਕਦੇ। ਉਹ ਸਾਨੂੰ ਆਖਿਆ ਵੀ ਜਿਹੜਾ ਇਹ ਬੋਲੇਗਾ, ਫਿਰ ਏਡੇ ਝੂਠ ਬੋਲੇ ਗਏ। ਹਾਂਜੀ, ਮੈਂ ਇੱਕ ਮਜ਼ਮੂਨ ਪੜਿਆ ਮੌਲਵੀ ਅਬਦੁਲ ਹਕ ਦਾ ਜੀ, ਤੇ ਉਹਨੇ ਲਿਖਿਆ ਕਿ ਦਰਅਸਲ ਉर्दू ही वाहद इस्लामी जबान बरे सगीर में वाहद इस्लामी जबान है। जबान का भी कभी कोई मजहब होया ਹਾਂਜੀ। ਇੰਜ ਦਾ ਝੂਠ ਔਰ ਡਿਸਇਨਫੋਰਮੇਸ਼ਨ ਇੱਥੇ ਫੈਲਾਈ ਗਈ, ਸਾਨੂੰ ਧਰਤੀ ਨਾਲ ਤਰੋੜਿਆ ਗਿਆ। ਜਦੋਂ ਬੰਦਾ ਧਰਤੀ ਤੋਂ ਟੁੱਟਦਾ ਤੇ ਇੱਕ ਦੂਜੇ ਤੋਂ ਵੀ ਟੁੱਟ ਜਾਂਦਾ ਹੈ। ਆਇਆ ਜਦੋਂ ਬੰਦਾ ਧਰਤੀ ਨੂੰ ਟੁੱਟਦਾ ਤੇ ਇੱਕ ਦੂਜੇ ਨਾਲ ਵੀ ਟੁੱਟ ਜਾਂਦਾ ਹੈ। ਔਰ ਅਸੀਂ ਜਨਾਬ ਕਿਸ ਤਰ੍ਹਾਂ ਹੋ ਗਏ ਕਿ ਮੇਰੀ ਤੇ ਤੁਹਾਡੀ ਉਹ ਜਿਹੜੀ ਬੋਲੀ ਦੀ ਸਾਂਝ ਸੀ, ਨਸਲ ਦੀ ਸਾਂਝ ਸੀ, ਉਹ ਭੁੱਲ ਗਈ। ਔਰ ਅਸੀਂ ਜਨਾਬ ਉਬੜ ਬੋਲੀਆਂ ਦੇ ਵਿੱਚ ਇੱਕ ਦੂਜੇ ਨੂੰ ਮਤਲਬ ਇਹ ਹੈ ਕਿ ਆਪਣੀਆਂ ਬਾਚੀਆਂ ਥਕਾਣ ਲੱਗ ਪਏ ਔਰ ਉਹ ਅੰਦਰੋਂ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ। ਉਹ ਅੰਦਰੋਂ ਦੂਰ ਕਰਨ ਵਾਲੀ ਜਿਹੜੀ ਦੁੱਖ ਦੀ ਤੇ ਜਿਹੜਾ ਜ਼ਹਿਰ ਹੈ ਨਾ ਜੀ ਸਾਡੀਆਂ ਜੜ੍ਹਾਂ ਦੇ ਵਿੱਚ ਬੀਜਿਆ, ਉਹ ਉਬੜ ਬੋਲੀਆਂ ਦਾ ਜ਼ਹਿਰ ਹੈ। ਹਾਂਜੀ, ਜਿੰਨਾ ਚਿਰ ਉਬੜ ਬੋਲੀਆਂ ਅੱਜ ਵੀ ਤੁਸੀਂ ਇੱਥੋਂ ਦੁੱਖ ਵੈਰ ਦੁਸ਼ਮਣੀ ਬਦਮਾਸ਼ੀ ਮੁਕਾਉਣਾ ਚਾਹੁੰਦੇ ਹੋ ਜੀ, ਸੂਫੀਆ ਦੀਆਂ ਜ਼ਬਾਨਾਂ ਨੂੰ ਲਾ ਦਿਓ, ਪੰਜਾਬੀ ਨੂੰ ਦਰਿਆ ਤਾਲੀਮ ਬਣਾ ਦਿਓ। ਅਗਲੇ 5 ਤੋਂ 7 ਸਾਲਾਂ ਦੇ ਵਿੱਚ 50% ਜਿਹੜਾ ਕ੍ਰਾਈਮ ਰੇਟ ਦੇ ਥੱਲੇ ਚਲਾ ਜਾਏਗਾ। ਮੇਰਾ ਦਾਅਵਾ ਅਗਰ ਨਾ ਹੋਏ ਤੇ ਮੇਰੀ ਧੌਣ ਮੈਂ ਲੁਹਾਉਣ ਨੂੰ ਤਿਆਰ ਹਾਂ। ਇਸ ਵਾਸਤੇ ਜਦੋਂ ਲੋਕੀ ਬੁੱਲੇ ਸ਼ਾਹ ਨੂੰ ਪੜਨਗੇ, ਬਾਬੇ ਫਰੀਦ ਨੂੰ ਪੜਨਗੇ, ਸੁਲਤਾਨ ਬਾਹੂ ਨੂੰ ਪੜਨਗੇ, ਆਪਣੀ ਧਰਤੀ ਦੀ ਬੋਲੀ ਪੜਨਗੇ, ਉਹਨਾਂ 'ਚ ਧਰਤੀ ਵਾਸੀਆਂ ਲਈ ਪਿਆਰ ਪੁੰਗਰੇਗਾ। ਵਾਹ, ਜਿੰਨਾ ਚਿਰ ਇਹ ਹੁੰਦਾ ਨਹੀਂ, ਇਹ ਜਿਹੜਾ ਛੱਤ ਹੈ ਇਹ ਚੋਂਦਾ ਰਹੇਗਾ। ਔਰ ਉਹ ਜਿਹੜਾ ਛੱਤ ਮੁਖਤਲਿਫ ਤਰੀਕਿਆਂ ਨਾਲ ਚੋਂਦਾ, ਤੁਹਾਨੂੰ ਵੀ ਦਿਸਦਾ, ਮੈਨੂੰ ਵੀ ਦਿਸਦਾ। ਹਰ ਬੰਦਾ ਲੁੱਟਣ ਤੇ ਲੱਗਾ ਹੈ। ਇਸ ਤਰ੍ਹਾਂ ਹੀ ਹੈ। ਕਿਉਂ ਇਸ ਵਾਸਤੇ ਕਿਉਂ ਹੋ ਬੰਦਰੋਂ ਮੁੱਕ ਗਈ ਆਪਣੇ ਦੀ ਕਿ ਜਦੋਂ ਮੈਂ ਤੁਹਾਡੇ ਕੋਲ ਰਿਸ਼ਵਤ ਲੈਣਾ ਨਾ ਤੇ ਤੁਹਾਡੇ ਨਾਲ ਮੇਰਾ ਜਿਹੜਾ ਅੰਦਰ ਦਾ ਪਿਆਰ ਸੀ, ਯਾਰ ਇਹ ਤੇ ਮੇਰੀ ਧਰਤੀ ਦਾ ਵਾਸੀ ਹੈ, ਮੇਰਾ ਭਰਾ ਲੱਗਦਾ, ਚਾਚਿਓ ਬਾਬਿਓ ਪਤਰੇਰ ਮਲਵੇਰ ਕਿਤੋਂ ਨਾ ਕਿਤੋਂ। ਹਾਂਜੀ, ਤੇ ਉਹ ਗੱਲ ਮੁੱਕ ਗਈ। ਹਾਂਜੀ, ਔਰ ਮੰਗੇ ਲੀੜੇ ਪਵਾਤੇ ਗਏ ਸਾਨੂੰ ਧੱਕੇ ਨਾਲ। ਔਰ ਅੰਗਰੇਜ਼ੀ ਦਾ ਮਕੂਲਾ ਕਿ ਬਾਰੋਡ ਬੀਅਰ ਸੈਲਡਮ ਫਿਟ, ਮੰਗੇ ਲੀੜੇ ਕਦੀ ਪੂਰੇ ਹੀ ਨਹੀਂ ਹੁੰਦੇ। ਹਾਂਜੀ, ਤੋਂ ਇਹ ਸਾਰਾ ਦੁੱਖ ਜਿਹੜਾ ਅਸੀਂ ਭੁਗਤ ਰਹੇ ਹਾਂ ਬੰਦੇ ਦੇ ਨਾਲੋਂ ਆਪਸੀ। ਸ਼ਹਿਰਾਂ 'ਚ ਵੇਖੋ ਨਾ ਤੁਸੀਂ, ਬੰਦੇ ਇੱਕ ਦੂਜੇ ਨਾਲ ਖਹਿੰਦੇ ਟੁਰੇ ਜਾਂਦੇ ਨੇ, ਕਿਸੇ ਦਾ ਕਿਸੇ ਕੋਈ ਤਲਕ ਹੀ ਨਹੀਂ। ਜੇ ਕੋਈ ਜ਼ਿਆਦਾ ਖਾ ਜੇ ਤੇ ਦਿਲ ਕਰੇ ਅਗਲਾ ਉਹਨੂੰ ਹੂਰਾ ਕੱਢ ਮਾਰੇ। ਹਾਂਜੀ ਭਾਈਵਾ ਸਾਹਿਬ, ਇੱਕ ਕੋਠੀ 'ਚ ਕੋਈ ਮਰਗ ਹੋ ਜਾਏ, ਵਫਾਤ ਹੋ ਜਾਏ, ਨਾਲ ਦੀ ਕੋਠੀ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ। ਤੇ ਪਿੰਡਾਂ 'ਚ ਤੇ ਹਾਲੀ ਵੀ ਵੇਖ ਲਓ, ਸਾਰਾ ਪਿੰਡ ਇਕੱਠਾ ਹੋ ਜਾਂਦਾ। ਲੇਕਿਨ ਇਹਦੇ ਬਾਵਜੂਦ ਵੀ ਅਗਰ ਇਹ ਜਿਹੜਾ ਜ਼ਹਿਰ ਬੀਜਿਆ ਗਿਆ ਸਾਡੇ ਇਹਦੇ ਵਿੱਚ ਜੜ੍ਹਾਂ ਦੇ ਵਿੱਚ, ਇਹਦੇ ਤੋਂ ਪਹਿਲਾਂ ਜਿਹੜਾ ਸਾਡਾ ਪਿਆਰ ਸੀ ਆਪਸੀ, ਉਹ ਕਿਤੇ ਮਿਸਾਲੀ ਸੀ। ਔਰ ਅੱਜ ਵੀ ਮਤਲਬ ਉਹ ਤੁਸੀਂ ਇੱਥੇ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾ ਦਿਓ ਤੇ ਲੋਕੀ ਜਨਾਬ ਜਦੋਂ ਧਰਤੀ ਚੁੱਗਣਾ ਵੇਖੋ ਨਾ, ਤੁਹਾਡੀਆਂ ਘਾਤਾਂ ਸ਼ੇਖ ਸਾਦੀ ਦੀਆਂ ਸਾਨੂੰ ਪੜ੍ਹਾਈਆਂ ਜਾਂਦੀਆਂ ਘਾਤਾਂ, ਗੁਲਸਤਾਨ ਸਾਦੀ ਚ ਮੈਂ ਵੀ ਪੜ੍ਹੀਆਂ ਵੀ ਹੈ। ਉਦੋਂ ਕਿਤੇ ਚੰਗੀਆਂ ਸਾਡੀ ਧਰਤੀ ਦੀਆਂ ਨਿੱਕੀਆਂ ਨਿੱਕੀਆਂ ਹਕਾਇਤਾਂ ਤੇ ਨਿੱਕੀਆਂ ਨਿੱਕੀਆਂ ਬਾਤਾਂ, ਜਿਨ੍ਹਾਂ ਦੇ ਵਿੱਚ ਏਡੀਆਂ ਉੱਚ ਕੋਟੀ ਮੱਤਾਂ ਸਨ। ਹਾਂਜੀ, ਉਹ ਮੱਤਾਂ ਮੁੱਕੀ ਗਈਆਂ, ਉਹਨਾਂ ਨੂੰ ਕਿਸੇ ਰਿਕਾਰਡ ਹੀ ਨਾ ਕੀਤਾ, ਕੋਈ ਕਿਤਾਬ ਹੀ ਨਾ ਛਪੀ। ਹਾਂਜੀ, ਤੁਹਾਡੇ ਜੋ ਅਖਲਾਕ, ਪਿਆਰ, ਮੁਹੱਬਤ ਤੇ ਆਪਸੀ ਸਾਂਝ ਨੂੰ ਪੂਰੇ ਪ੍ਰੋਗਰਾਮ ਤੇ ਪੂਰੀ ਮਤਲਬ ਇੱਕ ਮਨਸੂਬੇ ਦੇ ਨਾਲ ਤਬਾਹ ਕਰਤਾ ਗਿਆ। ਹਾਂਜੀ, ਔਰ ਵੇਖ ਲਵੋ ਅੱਜ ਅਸੀਂ ਪਿੱਛੇ ਰਹਿ ਗਏ ਤੇ ਅੱਜ ਅਸੀਂ ਉੱਥੇ ਪਿੱਛੇ ਰਹਿ ਗਏ। ਦੇਖੋ ਜੀ, ਜਿਹੜੀ ਕੌਮ ਤਾਲੀਮ 'ਚ ਪਿੱਛੇ ਰਹਿ ਜਾਏਗੀ, ਤੁਸੀਂ ਇੱਥੇ ਪੰਜਾਬੀ ਤੁਹਾਨੂੰ ਜ਼ਰੀਆ ਤਾਲੀਮ ਹੋਵੇ, ਇੱਥੇ 100% ਲਿਟਰੇਸੀ ਰੇਟ ਹੋਏਗਾ। ਅੱਛਾ, ਇੱਥੇ ਹੁਣ ਇਹ ਹਾਲ ਹੈ ਜੀ, ਲਿਟਰੇਸੀ ਰੇਟ ਦਾ ਜਿਹੜਾ ਵੇਖੋ ਜੀ, ਲਿਟਰੇਟ ਪਰਸਨ ਦਾ ਜਿਹੜਾ ਐਨਸਾਈਕਲੋਪੀਡੀਆ ਅਮਰੀਕਾਨਾ ਦੇ ਵਿੱਚ 32 ਜਿਲਦਾਂ ਦੀ ਕਿਤਾਬ ਹੈ, ਉਹ ਮੈਂ ਉਹਦੇ ਚੋਂ ਕੋਈ ਕਾਫੀ ਪੜ੍ਹੀ ਹੈ ਜੀ। ਅੱਛਾ, ਉਹਦੇ 'ਚ ਲਿਖਿਆ ਕਿ ਲਿਟਰੇਟ ਪਰਸਨ ਉਹ ਹੁੰਦਾ ਕਿ ਜਿਹੜਾ ਬੰਦਾ ਇੱਕ ਪੂਰਾ ਪੈਰਾ ਉਹਨੂੰ ਪੜ੍ਹ ਕੇ, ਉਹਨੂੰ ਸਮਝ ਕੇ ਤੇ ਉਹਨੂੰ ਲਿਖ ਸਕਦਾ ਹੈ। ਉਹ ਲਿਟਰੇਟ ਪਰਸਨ ਹੁੰਦਾ ਹੈ। ਇਹਨਾਂ ਨੇ ਕੀਤਾ ਕਿ ਜਿਹੜਾ ਬੰਦਾ ਹੱਥ ਨਾਲ ਸ਼ਿੰਗਾਰਾ ਮਸੀਹ ਲਿਖ ਲੈਂਦਾ, ਉਹ ਪੜ੍ਹਿਆ ਲਿਖਿਆ ਹੁੰਦਾ ਹੈ। ਅਗਰ ਉਸ ਲੈਵਲ ਤੇ ਅਸੀਂ ਤੋਲੀਏ ਤਾਂ ਸਾਡਾ ਅੱਜ ਵੀ ਲਿਟਰੇਸੀ ਰੇਟ 7% ਹੈ, ਇਹਨੂੰ ਵੱਧ ਨਹੀਂ ਹੈ।
ਹਾਂਜੀ ਜੀ ਲੇਕਿਨ ਝੂਠ ਤੇ ਲਾਈ ਹੈਜ਼ ਨੋ ਲੈਗ ਟੂ ਸਟੈਂਡ ਅਪਨ। ਝੂਠ ਦੇ ਤੇ ਪੈਰ ਕੋ ਨਹੀਂ ਨਾ ਹੁੰਦਾ ਹੀ ਨੇ ਜੀ। ਹਾਂਜੀ ਤੇ ਸਾਡਾ ਤੇ ਸਾਰਾ ਘੁੰਮਤੀ ਕਾਰੋਬਾਰ ਕੀ ਸਾਰਾ ਝੂਠ ਤੇ ਉਸਰੇ ਸਾਰਾ ਹੁਣ ਵਸੇਬ ਸਾਡੇ ਚ ਵੀ ਝੂਠ ਹੀ ਔਰ ਜਿੱਥੇ ਝੂਠ ਮਤਲਬ ਇਹ ਕਿ ਪਸਰ ਜਾਂਦਾ ਨਾ ਜੀ ਉੱਥੇ ਤਬਾਹੀ ਹੁੰਦੀ ਔਰ ਤਬਾਹੀ ਸਾਡੀ ਹੋ ਚੁੱਕੀ ਹੈ। ਅਸੀਂ ਨਾ ਮੰਨੀਏ ਤੇ ਵੱਖਰੀ ਗੱਲ। ਜਦੋਂ ਤੁਹਾਡੇ ਦਿਲਾਂ 'ਚੋਂ ਇੱਕ ਦੂਜੇ ਲਈ ਹੁੱਬ ਮੁੱਕ ਜੇਗੀ, ਮੁਹੱਬਤ ਮੁੱਕ ਜੇਗੀ ਤੇ ਉਹ ਤਬਾਹੀ ਹੈ, ਹੋਰ ਕੀ ਹੈ। ਵਾਹ ਲਓ ਜੀ ਪਿਆਰਿਓ, ਤੁਸੀਂ ਭਜਵਾਏ ਸਨ ਜਿਹੜੇ ਅਖਾਨ ਉਹ ਅੱਜ ਏਡੇ ਦਾਨਸ਼ਮੰਦਾਨਾ ਸਨ ਨਾ ਜੀ। ਉਹਨਾਂ ਦੇ ਵਿੱਚੋਂ ਗੱਲ ਨਿਕਲੀ ਤੇ ਮੈਂ ਬਾਜਵਾ ਸਾਹਿਬ ਨੂੰ ਪੁੱਛਿਆ ਕਿ ਸਾਡੇ ਦੇਸ਼ ਪੰਜਾਬ ਦਾ ਜਿਹੜਾ ਸਾਡਾ ਵਸੇਬ ਸੀ, ਸਾਡੀ ਰਹਿਤਲ ਦੇ ਵਿੱਚ ਜਿਹੜੇ ਅਪਨਾਈਅਤ ਦੇ ਅਸੂਲ ਸਨ, ਜਿਹੜੀਆਂ ਪਿਆਰ ਮੁਹੱਬਤ ਦੀਆਂ ਕਦਰਾਂ ਸਨ, ਉਹਨਾਂ ਨੂੰ ਕਿਹਨਾਂ ਦੀ ਨਜ਼ਰ ਖਾ ਗਈ। ਬਾਜਵਾ ਸਾਹਿਬ ਨੇ ਬੜਾ ਹੀ ਪਿਆਰਾ ਜਵਾਬ ਦਿੱਤਾ। ਵੇਖੋ ਨਾ, ਉਬੜ ਬੋਲੀਆਂ ਆ ਗਈਆਂ ਜਦੋਂ ਸਾਡੀ ਜ਼ੁਬਾਨ ਨਾਲ, ਸਾਡੀ ਧਰਤੀ ਨਾਲ ਰਿਸ਼ਤਾ ਟੁੱਟ ਗਿਆ। ਹੱਤਾ ਕਿ ਇੱਥੋਂ ਤੱਕ ਜ਼ੁਲਮ ਹੋ ਗਿਆ ਕਿ 4 ਜਮਾਤਾਂ ਪੜ੍ਹਨ ਵਾਲੇ ਕਈ ਬੱਚੇ ਜਦੋਂ ਅਫਸਰ ਬਣ ਗਏ ਤੇ ਥੋੜੀ ਚ ਬਹੁਤਾ ਪੈ ਗਿਆ ਤੇ ਉਹ ਆਪਣੇ ਮਾਂ-ਬਾਪ ਜਿਹੜੇ ਨੇ ਉਹਨਾਂ ਨਾਲ, ਉਹਨਾਂ ਦੀ ਬੋਲੀ ਨਾਲ ਵਿੱਚ ਗੱਲ ਨਹੀਂ ਸਨ ਕਰਦੇ। ਬਾਜਵਾ ਸਾਹਿਬ ਜਿਵੇਂ ਦੱਸਿਆ ਨਾ ਵੀ ਉਹ ਬੋਲੀਆਂ ਬੋਲਣ ਲੱਗ ਪਏ ਸਾਡੇ ਅਗਲੀ ਸਾਡੀ ਨਸਲ, ਜਿਹੜੀਆਂ ਉਹਨਾਂ ਦੇ ਮਾਂ-ਪਿਓ ਨੂੰ ਸਮਝ ਨਹੀਂ ਸਨ ਆਉਂਦੀਆਂ। ਤੇ ਉਹਨਾਂ ਮਾਂ-ਪਿਓ ਦੀਆਂ ਬੋਲੀਆਂ ਨਾ ਸਿਰਫ ਛੱਡ ਦਿੱਤੀਆਂ ਬਲਕਿ ਉਹਨਾਂ ਦੀਆਂ ਪਿਆਰੀਆਂ ਕਦਰਾਂ ਤੇ ਰਵਾਇਤਾਂ ਵੀ ਛੱਡ ਦਿੱਤੀਆਂ। ਤੇ ਅੱਜ ਵੇਖ ਲਵੋ ਇਹ ਕਦਰਾਂ ਨਹੀਂ ਰਹੀਆਂ। ਹੈ ਤੇ ਇੱਕ ਛੋਟੀ ਜਿਹੀ ਰਵਾਇਤ ਸੀ ਕਿ ਜਦੋਂ ਅਸੀਂ ਕਿਸੇ ਦੇ ਘਰ ਕੋਈ ਤੋਹਫਾ, ਕੋਈ ਸੁਗਾਤ ਭੇਜਦੇ ਸਾਂ ਤੇ ਅਗਲੇ ਘਰ ਦੇ ਵਾਸਤੇ ਮਿਹਣਾ ਹੁੰਦਾ ਸੀ ਕਿ ਸਾਡਾ ਭਾਂਡਾ ਖਾਲੀ ਪਰਤਾਣਾ, ਉਹ ਵੀ ਵਿੱਚ ਕੋਈ ਸ਼ੈ ਪਾ ਕੇ ਜ਼ਰੂਰ ਘੱਲਦੇ ਸਨ। ਪ੍ਰੋਫੈਸਰ ਅਨਵਰ ਮਸੂਦ ਸਾਹਿਬ ਦਾ ਇੱਕ ਬੜਾ ਹੀ ਪਿਆਰਾ ਮੈਨੂੰ ਸ਼ੇਰ ਯਾਦ ਆ ਗਿਆ। ਉਹਨਾਂ ਲਿਖਿਆ ਵੀ ਹਸ਼ਰ ਦਿਹਾੜੇ ਅੱਖੀਆਂ ਵਿੱਚ ਮੈਂ ਭਰ ਕੇ ਲੈ ਗਿਆ ਅਥਰੂ, ਕੁਝ ਹੀ ਗੱਲ ਸੀ ਖਾਲਮ ਖਾਲੀ ਭਾਂਡੇ ਦਾ ਪਰਤਾਣਾ। ਯਾਨੀ ਅੱਲਾਹ ਪਾਕ ਸੱਚੇ ਨੇ ਜੋ ਇਹ ਬਰਤਨ ਜਿਸਮ ਦਾ ਬਣਾ ਕੇ ਥੱਲੇ ਭੇਜਿਆ ਸੀ ਤੇ ਮੈਂ ਜਦੋਂ ਅੱਲਾਹ ਪਾਕ ਦੇ ਹਜ਼ੂਰ ਪੇਸ਼ ਹੋਣ ਵਾਪਸ ਗਿਆ ਤੇ ਮੈਂ ਆਪਣੀਆਂ ਅੱਖੀਆਂ 'ਚ ਅਥਰੂ ਹੀ ਭਰ ਕੇ ਲੈ ਗਿਆ, ਕਿਉਂਕਿ ਝੋਲੀ 'ਚ ਅਮਲ ਤੇ ਹੈ ਕੋਈ ਨਹੀਂ ਸਨ ਚੰਗੇ। ਤੇ ਮੈਂ ਕਿਹਾ ਉਹਨੂੰ ਉੱਕਾ ਅੱਲਾਹ ਪਾਕ ਦਾ ਭੇਜਿਆ ਆ, ਦਿੱਤਾ ਆ ਭਾਂਡਾ ਖਾਲੀ, ਕੀ ਖੜਨਾ। ਮੈਂ ਅੱਖੀਆਂ 'ਚ ਅਥਰੂ ਹੀ ਭਰ ਕੇ ਲੈ ਗਿਆ ਤੇ ਅੱਲਾਹ ਪਾਕ ਦੇ ਹਜ਼ੂਰ ਜਦੋਂ ਜਾ ਕੇ ਮੈਂ ਆਪਣੇ ਨਦਾਮਤ ਦੇ ਅਥਰੂ ਪੇਸ਼ ਕੀਤੇ ਤੇ ਫਿਰ ਹਜ਼ਰਤ ਅਲਾਮਾ ਇਕਬਾਲ ਫਰਮਾਉਂਦੇ ਨੇ ਕਿ ਮੋਤੀ ਸਮਝ ਕੇ ਸ਼ਾਨ ਕਰੀਮੀ ਨੇ ਚੁਣ ਲਈਏ ਕਤਰੇ ਜਿੱਥੇ ਮੇਰੇ ਅਰਕੇ ਇਨਫਾਲ ਕੇ। ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਿਲਾਗ ਦਾ ਵੇਲਾ ਹੁਣ ਮੁੱਕ ਗਿਆ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं चट में, चल मेले नू चलिए।